ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਆਉਂਦੇ ਹਾਂ। ਸਾਡੇ ਫੇਸਬੁੱਕ ਪੇਜ ਤੇ ਸਾਡੇ YouTube ਚੈਨਲ ਤੇ ਪ੍ਰੋਗਰਾਮ ਬਿਲਕੁਲ ਲਾਈਵ ਚੱਲਦਾ। ਇਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਪੂਰੇ ਹਫਤੇ ਜੋ ਅਹਿਮ ਮਸਲੇ ਹੁੰਦੇ ਉਹਨਾਂ ਤੇ ਗੱਲਬਾਤ ਹੁੰਦੀ ਆ, ਵਿਚਾਰ ਚਰਚਾ ਹੁੰਦੀ ਆ ਤੇ ਨਾਲ ਦੀ ਨਾਲ ਤੁਹਾਡੀਆਂ ਟਿੱਪਣੀਆਂ, ਤੁਹਾਡੇ ਸਵਾਲ ਲਏ ਜਾਂਦੇ ਆ। ਪਰ ਅੱਜ ਵੀ ਉਹੀ ਗੱਲਾਂ ਬਾਤਾਂ ਹੋਣਗੀਆਂ। ਤੁਸੀਂ ਆਪਣੇ ਜਿਹੜੀਆਂ ਟਿੱਪਣੀਆਂ, ਆਪਣੇ ਸਵਾਲ ਇਸ ਪ੍ਰੋਗਰਾਮ 'ਚ ਆਪਣਾ ਹਿੱਸਾ ਜ਼ਰੂਰ ਪਾਇਓ। ਪਰ ਉਸ ਤੋਂ ਪਹਿਲਾਂ ਆਓ ਆਪਣੇ ਸਾਥੀਆਂ ਨੂੰ ਆਵਾਜ਼ ਮਾਰੀਏ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ ਤੇ ਬਰਾੜ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ ਤੁਹਾਡੇ ਦੋਵਾਂ ਦਾ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਤੇ ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਆਸ ਕਰਦਾ ਕਿ ਤੁਸੀਂ ਵਧੀਆ ਹੋਵੋਗੇ। ਤੁਸੀਂ ਦੋਵੇਂ ਸੁਣਾਓ, ਹਾਲ ਚਾਲ ਸੁਣਾਓ ਆਪਣਾ, ਕਿੱਦਾਂ ਰਿਹਾ ਪਿਛਲਾ ਹਫਤਾ? ਪਿਛਲਾ ਹਫਤਾ ਕਾਫੀ ਵਧੀਆ ਰਿਹਾ ਬਰਾੜ ਸਾਹਿਬ। ਸ਼ਾਇਦ ਖਾਸ ਤੌਰ ਤੇ ਜੇ ਠੰਡ ਦੀ ਗੱਲ ਕੀਤੀ ਜਾਵੇ, ਠੰਡ ਬਹੁਤ ਵਧੀਆ ਰਹੀ ਆ ਤੇ ਮੌਸਮ ਬਹੁਤ ਸੁਹਾਵਣਾ ਆ ਤੇ ਦਿਨ ਨੂੰ ਗਰਮੀ ਵੀ ਹੋ ਜਾਂਦੀ ਆ ਜੀ ਤੇ ਵਧੀਆ। ਤੁਹਾਡਾ ਕਿੱਦਾਂ ਰਿਹਾ ਬਰਾੜ ਸਾਹਿਬ ਹਫਤਾ? ਸਾਡਾ ਹਫਤਾ ਐ ਰਿਹਾ ਜੀ, ਜਦੋਂ ਘਰੇ ਫੋਨ ਕਰੀਦਾ ਸੀਗਾ ਜਾਂ ਪਿੰਡ ਪੰਜਾਬ 'ਚ ਕਿਸੇ ਨਾਲ, ਉਹ ਕਹਿੰਦਾ ਯਾਰ ਨਾ ਪਿੰਡੇ ਲੂਆਂ ਨੇ ਸਾੜਦੇ ਜੀ, ਵੀ ਬਾਹਲੀ ਗਰਮੀ ਪਈ ਜਾਂਦੀ ਹੈ। ਜੀ ਫਿਰ ਉਹਨੂੰ ਜਦੋਂ ਕਹਿੰਦੇ ਸੀ ਯਾਰ ਇੱਥੇ ਤਾਂ ਠੰਡ ਪੈਂਦੀ ਹੈ, ਉਹ ਕਹਿੰਦੇ ਫਿਰ ਥੋੜੀ ਜਿਹੀ ਸਾਨੂੰ ਵੀ ਭੇਜ ਦਿਓ ਨਾ। ਇਹ ਲੂਆਂ ਦਾ ਮਤਲਬ ਵੀ ਬਰਾੜ ਸਾਹਿਬ ਸਮਝਾ ਦਿਓ ਥੋੜਾ ਜਿਹਾ। ਮੇਰੇ ਖਿਆਲ ਆਪਣੇ ਜਿਹੜੇ ਦਰਸ਼ਕ ਹੈ ਅੱਜ ਕੱਲ੍ਹ ਦੀ ਜਿਹੜੀ ਨਵੀਂ ਪਨੀਰੀ ਆ, ਉਹ ਪੰਜਾਬੀ ਇਦਾਂ ਦੀ ਘੱਟ ਸਮਝਦੀ ਆ। ਤੱਤੀਆਂ ਹਵਾਵਾਂ ਜੀ ਜਦੋਂ ਪਿੰਡਾ ਸਾੜ ਦਿੰਦੀਆਂ, ਪਿੰਡਾ ਹੁੰਦਾ ਸਰੀਰ ਆ ਨਾ, ਤੇ ਉਹਨੂੰ ਫਿਰ ਲੂਹ ਕਹਿ ਦਿੰਦੇ ਆ। ਵੀ ਨਾਲੇ ਇੱਕ ਹੋਰ ਵੀ ਹੁੰਦਾ ਵੀ ਉਹਦੇ ਨਾਲ ਮੇਰਾ ਪਿੰਡਾ ਲੋਇਆ ਗਿਆ, ਹਾਂ ਬਿਲਕੁਲ ਸਿੱਧੂ ਸਾਹਿਬ, ਬਿਲਕੁਲ। ਤੇ ਮੈਂ ਥੋੜੀ ਜਿਹੀ ਐਡ ਵੀ ਕਰ ਦਵਾਂ ਕਿ ਲੂ ਬਗਣੀ ਜਦੋਂ ਆਪਣੇ ਕਹਿ ਦਿੰਦੇ ਹੁੰਦੇ ਸੀ, ਖਾਸ ਤੌਰ ਤੇ ਲੂ ਜਿਹੜੀ ਆ ਸਰੀਰ ਦੀ ਗਿੱਚੀ ਦੇ ਉੱਤੇ ਸਭ ਤੋਂ ਜ਼ਿਆਦਾ ਮਾਰ ਕਰਦੀ ਆ। ਗਲੇ ਦਾ ਜਿਹੜਾ ਪਿਛਲਾ ਹਿੱਸਾ, ਗਿੱਚੀ ਜਿਹਨੂੰ ਆਪਾਂ ਕਹਿੰਦੇ ਆ, ਇਹੀ ਕਾਰਨ ਆ ਕਿ ਜਿਹੜਾ ਕਮੀਜ਼ਾਂ ਦੇ ਉੱਤੇ ਕਾਲਰ ਲਾਏ ਜਾਂਦੇ ਆ ਗਲੇ ਨੂੰ ਬਚਾਉਣ ਦੇ ਲਈ, ਗਿੱਚੀ ਨੂੰ ਬਚਾਉਣ ਦੇ ਲਈ। ਇਸੇ ਲਈ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਉਹ ਤੌੜਲਾ ਛੱਡਦੇ ਹੁੰਦੇ ਸੀ ਪਿੱਛਾ ਨੂੰ, ਤਾਂ ਕਿ ਜਿਹੜਾ ਗਿੱਚੀ ਦਾ ਬਚਾਅ ਰਵੇ। ਤੇ ਉਹ ਜਿਹੜੀ ਗਿੱਚੀ ਆ ਉਹ ਜ਼ਰੂਰ ਤੁਸੀਂ ਬਚਾ ਕੇ ਰੱਖੋ। ਤੇ ਮੈਂ ਕਹਿੰਦਾ ਆਪਣਾ ਦਲਜੀਤ ਜੀ, ਗਿੱਚੀ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਗਿੱਚੀ ਤਾਂ ਪੰਜਾਬੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਣੇ, ਈਵਨ ਭਾਰਤੀ ਵੀ, ਕਿਉਂਕਿ ਮੋਦੀ ਨੇ ਐਸੀ ਗਿੱਚੀ ਫੜੀ ਆ। ਨਹੀਂ, ਬਾਪੂ ਵੀ ਕਹਿੰਦਾ ਤੇਰੇ ਪੈਣੀ ਇੱਕ ਗਿੱਚੀ ਚਾਣਾ ਜਾਉ, ਕੋਈ ਵੀ ਗੱਲ ਗਿੱਚੀ 'ਚ ਪੈਂਦੀ ਹੁੰਦੀ ਆ। ਜਿੰਨਾ ਚਿਰ ਗਿੱਚੀ 'ਚ ਨਾ ਪੈਂਦੀ ਉਹਨਾਂ ਚਿਰ ਅਕਲ ਵੀ ਨਹੀਂ ਆਉਂਦੀ ਹੁੰਦੀ ਸੀ। ਹੁਣ ਸਾਡੇ ਹੁਣ ਟਿਕਟੋਕ ਖੋਲੋ, ਸਾਡੇ ਪੰਜਾਬੀ ਵੈਸੇ ਵਾਵਾ ਹੁਣ ਟਿਕਟੋਕ ਨੂੰ ਬੜੇ ਬਿਜ਼ੀ ਕਰ ਰੱਖੇ ਆ। ਜੋ ਟਿਕਟੋਕ ਖੋਲੋ ਤੇ ਅੱਜ ਕੱਲ੍ਹ ਜਿਹੜੇ ਆਪਣੇ ਪੰਜਾਬੀ ਮੁੰਡੇ ਉਹ ਦੁਬਾਰਾ ਉੱਦਾਂ ਪੁਰਾਣੀਆਂ ਦਸਤਾਰਾਂ, ਦਲਜੀਤ ਜੀ ਤੁਸੀਂ ਵੇਖੇ ਹੋਣੇ, ਜਿਹੜੇ ਸਾਡੇ ਬਾਪੂ ਬਾਬੇ ਦਾਦੇ ਬੰਨ੍ਹਦੇ ਹੁੰਦੇ ਸੀ ਵੱਡੀਆਂ ਵੱਡੀਆਂ ਪੱਗਾਂ, ਤੇ ਜਿਹੜੇ ਸਾਡੇ ਅੱਜ ਤੋਂ 25-30 ਸਾਲ ਪਹਿਲਾਂ ਦਾ ਰਿਵਾਜ ਹੁੰਦਾ ਸੀ ਨਾ, ਖੁੱਲੀਆਂ ਪੈਂਟਾਂ, ਬੈਲ ਬੋਟਮ ਦੀਆਂ ਭੀੜੀਆਂ ਕਮੀਜ਼ਾਂ, ਉੱਦਾਂ ਦੇ ਪਾਉਣ ਲੱਗ ਪਏ। ਉਹ ਜਿਹੜਾ ਸਰਕਲ ਆ, ਜਿਹੜਾ ਘੁੰਮਣ ਘੇਰੀ ਦੁਬਾਰਾ ਘੁੰਮ ਕੇ ਉੱਥੇ ਆ ਗਈ। ਹਾਂਜੀ, ਘੁੰਮ ਕੇ ਤਾਂ ਆ ਗਈ ਆ, ਪਰ ਉਹ ਮੈਨੂੰ ਲੱਗਦਾ ਵੀ ਟ੍ਰੈਂਡ ਉਹ ਸ਼ਾਇਦ ਨਾ ਆਵੇ ਅਜੇ ਤੱਕ। ਜਿੱਦਾਂ ਬਰਾੜ ਸਾਹਿਬ ਨੂੰ ਵੀ ਸ਼ਾਇਦ ਪਤਾ ਹੋਣਾ, ਆਪਾਂ ਹਮ ਉਮਰ ਹੀ ਆ ਲਗਭਗ, ਉਦੋਂ ਤਾਂ ਸਾਡੀ ਵਾਰ ਨੂੰ ਮੈਂ ਥੋੜਾ ਜਵਾਨ ਪੂਰਾ ਜਿਹੜਾ ਥਾਨ ਆ ਉਹ ਪੈਂਟ ਵਿੱਚ ਲਾ ਲਿਆ ਜਾਂਦਾ ਹੁੰਦਾ ਸੀ। 50 ਜਿਹੜਾ ਰੱਖਦੇ ਹੁੰਦੇ ਸੀ, ਜਿਹੜੀ ਨਾਲੋਂ ਖੁੱਲੀ ਮੋਹਰੀ ਜਿਹੜੀ ਆ ਉਹ ਜ਼ਿਆਦਾ ਰੱਖ ਲਈ ਜਾਂਦੀ ਹੁੰਦੀ ਸੀ। ਤੇ ਮੈਨੂੰ ਅਜੇ ਤੱਕ ਯਾਦ ਹੈ ਭੰਗੜਾ ਪਾਉਂਦੇ ਬੁੜੀਆਂ ਜਿੱਦਾਂ ਘੱਗਰੇ ਨੂੰ ਹੁੰਦਾ ਖੁੱਲਾ, ਤੇ ਇਦਾਂ ਹੀ ਜਿਹੜਾ ਆ ਪੈਂਟ ਜਿਹੜੀ ਆ ਖੋਲ ਕੇ ਏਦਾਂ ਉਹ ਭੰਗੜੇ ਦਾ ਇੱਕ ਐਕਸ਼ਨ ਵੀ ਉਹਨਾਂ ਦਿਨਾਂ 'ਚ ਬਣਿਆ ਹੁੰਦਾ ਸੀ। ਪਰ ਜਿਹੜੀ ਹਿਸਟਰੀ ਆ ਇਹ ਰਿਪੀਟ ਕਰਦੀ ਆ ਆਪਣੇ ਆਪ ਨੂੰ। ਏਦਾਂ ਜਿਹੜੇ ਡਿਜ਼ਾਈਨ ਆ ਉਹ ਵੀ ਬਾਰ-ਬਾਰ ਜਿਹੜੇ ਆਉਂਦੇ ਆ। ਦਰਸ਼ਕੋ, ਇਹ ਦੇਖੋ ਭਾਜੀ ਹੁਣਾਂ ਨੇ ਆਪੇ ਦੱਸਤਾ ਕਿ ਇਹ ਥੋੜੇ ਬਜ਼ੁਰਗ ਆ ਦੋਵੇਂ ਜਣੇ। ਮੈਂ ਤੇ ਆਪਾਂ ਚੱਲੀਏ ਖਬਰਾਂ ਵੱਲ, ਜਿਹੜਾ ਆਪਣਾ ਕੰਮ ਉਹ ਵੀ ਕਰ ਲਈਏ। ਸ਼ੁਰੂਆਤ ਮੈਂ ਦਲਜੀਤ ਜੀ ਸਭ ਤੋਂ ਪਹਿਲਾਂ ਕਰਨੀ ਚਾਹੂੰਗਾ ਕਰੋਨਾ ਵਾਇਰਸ ਤੋਂ। ਇੱਥੇ ਆਸਟ੍ਰੇਲੀਆ 'ਚ ਵੀ ਫਿਰ ਇੱਕ ਵਾਰ ਜੇ ਕੁਈਨਜ਼ਲੈਂਡ ਦੀ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਇਹਦਾ ਹੱਲਾ ਵੱਜਾ ਸੀ। 3 ਦਿਨ ਲੋਕਡਾਊਨ 'ਚ ਵੀ ਰਿਹਾ ਕੁਈਨਜ਼ਲੈਂਡ, ਪਰ ਇੱਥੇ ਦੁਬਾਰਾ ਥੋੜ੍ਹੀਆਂ ਰਿਆਇਤਾਂ ਹੁਣ ਮਿਲਣੀਆਂ ਸ਼ੁਰੂ ਹੋ ਗਈਆਂ। ਇਹਨੂੰ ਥੋੜ੍ਹਾ ਜਿਹਾ ਸਰਕਾਰ ਬਹੁਤ ਛੇਤੀ ਜਿਹੜੀ ਆ ਉਹ ਇਹਨੂੰ ਸੰਭਾਲ ਲੈਂਦੀ ਆ, ਬਹੁਤ ਛੇਤੀ ਆਪਣੇ ਸਟੈਪ ਚੁੱਕ ਲੈਂਦੀ ਆ। ਉਹ ਫਿਰ ਸੰਭਾਲ ਲਿਆ ਤੇ ਦੁਬਾਰਾ ਲੋਕੀ ਆਮ ਜੀਵਨ ਵੱਲ ਵਧਣ ਲੱਗ ਪਏ। ਪਰ ਜੇ ਆਪਾਂ ਭਾਰਤ ਦੀ ਗੱਲ ਕਰੀਏ, ਭਾਰਤ ਦੇ ਵਿੱਚ ਬੇਸ਼ੱਕ ਹਾਲ ਜਿਹੜਾ ਆ ਉਹ ਸੁਖਾਵਾਂ ਹੋ ਗਿਆ। ਪਿਛਲੇ ਜਿਹੜੇ ਪੁਰਾਣੇ ਟਾਈਮ ਸੀ ਜਿਹਦੇ ਵਿੱਚ ਕਬਰਿਸਤਾਨਾਂ ਮੂਹਰੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ, ਉਹ ਤੋਂ ਥੋੜ੍ਹਾ ਜਿਹਾ ਬਚਾਅ ਹੋ ਗਿਆ। ਪਰ ਫਿਰ ਵੀ ਸਾਡੇ ਲੋਕ ਜਿਹੜੇ ਆ ਉਹ ਅਵੇਸਲਾ, ਜਾਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਵੀ ਸਾਡੇ ਲੋਕ ਅਵੇਸਲੇ ਹੋਣ ਲੱਗ ਪਏ, ਇਸ ਕਰੋਨਾ ਵਾਇਰਸ ਨੂੰ ਬਹੁਤ ਹਲਕੇ 'ਚ ਲੈਣ ਲੱਗ ਪਏ। ਕਿੱਦਾਂ ਦੇਖਦੇ ਹੋ? ਇਹਦੇ ਵਿੱਚ ਤੁਸੀਂ ਕੁਈਨਜ਼ਲੈਂਡ ਦੀ ਪਹਿਲਾਂ ਗੱਲ ਕੀਤੀ ਆ। ਕੁਈਨਜ਼ਲੈਂਡ ਦਾ ਇੱਕ ਤਰ੍ਹਾਂ ਨਾਲ ਆਪਾਂ ਕੰਪੈਰੀਜ਼ਨ ਕਰ ਲਈਏ ਜਿਹੜਾ ਪੰਜਾਬ ਦੇ ਨਾਲ। ਕੰਪੈਰੀਜ਼ਨ ਦੇ ਤੌਰ ਤੇ ਦੇਖ ਲਓ ਵੀ ਇੱਥੇ ਦੀਆਂ ਜਿਹੜੀਆਂ ਸਰਕਾਰਾਂ ਆ ਉਹ ਵੀ ਕਾਫੀ ਸੁਚੇਤ ਆ। ਜਦੋਂ ਉਹਨਾਂ ਨੇ ਦੇਖਿਆ ਵੀ 1-2 ਕੇਸ ਆਏ ਆ ਤੇ ਨਾਲ ਦੀ ਨਾਲ ਹੀ ਇਹ ਫੈਸਲਾ ਕਰ ਲਿਆ ਗਿਆ ਕਿ ਲੋਕਡਾਊਨ ਲਾ ਦੇਣਾ, ਜਦ ਕਿ ਉਦੋਂ 3 ਕੇਸ ਆਏ ਸੀ। ਲੋਕਡਾਊਨ ਲੱਗਾ 3 ਦਿਨ ਦਾ।
ਸਭ ਤੋਂ ਵੱਡਾ ਸਲੂਟ ਮੈਂ ਇੱਥੇ ਦੇ ਲੋਕਾਂ ਨੂੰ ਕਰਦਾ। ਜੇ ਲੋਕਾਂ ਨੂੰ ਕਿਹਾ ਸੀ ਲੋਕਡਾਊਨ ਆ ਤਾਂ ਲੋਕਾਂ ਨੇ ਉਹ ਪੂਰਾ ਨਿਭਾ ਕੀਤਾ। ਇੱਕ ਵੀ ਬੰਦਾ ਤੁਹਾਨੂੰ ਇਦਾਂ ਦਾ ਨਹੀਂ ਲੱਗਾ, ਹੁਣ ਵੀ ਮਿਲ ਸਕਦਾ ਕਿਉਂਕਿ 2 ਵੀਕਾਂ ਦਾ ਲੋਕਡਾਊਨ ਤੋਂ ਬਾਅਦ ਵੀ ਉਹਨਾਂ ਨੇ ਕਹਿ ਦਿੱਤਾ ਮਾਸਕ ਤੋਂ ਬਿਨਾਂ ਕੋਈ ਵੀ ਬੰਦਾ ਬਾਹਰ ਨਹੀਂ ਜਾਏਗਾ ਜੀ। ਮਾਸਕ ਤੋਂ ਬਿਨਾਂ ਸਿਰਫ ਬੱਚਿਆਂ ਨੂੰ ਇੱਕ ਦਿੱਤੀ ਆ, ਉਹਨਾਂ ਨੂੰ ਕਿਹਾ ਆ ਵੀ ਤੁਸੀਂ ਭਾਵੇਂ ਨਾ ਪਹਿਨੋ ਮਾਸਕ, ਪਰ ਜਿਹੜੇ ਜਿੰਨੇ ਅਡਲਟ ਆ ਤੁਸੀਂ ਬਾਹਰ ਸ਼ਾਪਿੰਗ ਕੰਪਲੈਕਸ ਵਿੱਚ ਚਲੇ ਜਾਓ ਜਾਂ ਵੈਸੇ ਹੀ ਕੋਈ ਸੈਰ ਕਰ ਰਿਹਾ ਆ, ਮਾਸਕ ਤੋਂ ਬਗੈਰ ਬਾਹਰ ਕੋਈ ਨਹੀਂ ਹੈਗਾ ਜਿਹੜਾ ਆਪਣੇ ਕਾਰ ਤੋਂ ਬਾਹਰ ਆ। ਦੂਜੇ ਪਾਸੇ ਸਾਡੇ ਪੰਜਾਬ ਜਾਂ ਇੰਡੀਆ ਦੀ ਆਪਾਂ ਗੱਲ ਕਰ ਲਈਏ, ਹੁਣ ਜਿੱਦਾਂ ਆਪਾਂ ਲੂ ਤੋਂ ਹੀ ਸਟਾਰਟ ਕੀਤੀ ਸੀ, ਬਰਾੜ ਸਾਹਿਬ ਹੁਣਾਂ ਕਿਹਾ ਵੀ ਗਰਮੀ ਬਹੁਤ ਪੈ ਰਹੀ ਆ ਉੱਥੇ, ਹੁਣ ਉਹ ਜਦੋਂ ਹੀ ਕਰੋਨਾ ਤੋਂ ਥੋੜਾ ਜਿਹਾ ਰਿਆਇਤ ਮਿਲੀ ਆ ਸਾਡੇ ਖਾਸ ਤੌਰ ਤੇ ਪੰਜਾਬ ਦੇ ਤੇ ਹਰਿਆਣਾ ਦੇ ਲੋਕਾਂ ਨੇ, ਇਹਨਾਂ ਨੇ ਤਾਂ ਰਸ਼ ਪਾ ਦਿੱਤਾ ਆ ਪਹਾੜੀ ਰਾਜਾਂ ਦੇ ਉੱਤੇ। ਕੱਲ ਦੀ ਨਿਊਜ਼ ਸੀ ਵੀ ਹਿਮਾਚਲ ਦੇ ਵਿੱਚ ਹੋਟਲ ਨਹੀਂ ਮਿਲ ਰਹੇ, ਇੰਨੇ ਜ਼ਿਆਦਾ ਰਸ਼ ਉੱਥੇ ਪੈ ਚੁੱਕਾ ਆ। ਹੁਣ ਈਵਨ ਕਿ ਹੈਲਥ ਮਿਨਿਸਟਰੀ ਨੂੰ ਐਡਵਾਈਜ਼ਰੀ ਜਾਰੀ ਕਰਨੀ ਪਈ ਅੱਜ ਕਿ ਤੁਸੀਂ ਜਿਹੜੇ ਆ ਆਪਣਾ ਸੁਚੇਤ ਰਹੋ, ਇਹ ਜਿਹੜੀ ਤੀਜੀ ਲਹਿਰ ਆ ਇਹ ਆ ਸਕਦੀ ਆ। ਪਰ ਲੋਕੀ ਇੰਨੀ ਛੇਤੀ ਭੁੱਲ ਜਾਂਦੇ ਆ, ਇਹ ਤੋਂ ਬੜੀ ਹੈਰਾਨਗੀ ਵਾਲੀ ਗੱਲ ਆ। ਚਲੋ ਤੁਸੀਂ ਜਾਣਾ ਆ, ਨੋ ਡਾਊਟ ਇਹ ਹੁੰਦਾ ਵੀ ਆ ਕਿ ਜਦੋਂ ਤੁਸੀਂ 2-3 ਮਹੀਨੇ ਜਿਹੜੇ ਕਾਫੀ ਤੁਸੀਂ ਇੱਕ ਤਰ੍ਹਾਂ ਦਾ ਨਿਰਾਸ਼ਾਜਨਕ ਹੋ ਜਾਂਦਾ, ਤੁਸੀਂ ਘਰ ਦੇ ਵਿੱਚ ਕੈਦ ਹੋ ਜਾਂਦੇ ਆ, ਕੰਮਾਂ ਕਾਰਾਂ ਦੇ ਉੱਤੇ ਕੈਦ ਹੋ ਜਾਂਦੇ ਆ, ਤੁਹਾਨੂੰ ਜਾਣਾ ਚਾਹੀਦਾ। ਪਰ ਨਾਲ ਦੀ ਨਾਲ ਜਿਹੜਾ ਡਿਸਟੈਂਸ ਆ ਉਹ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ। ਤੇ ਖਾਸ ਤੌਰ ਤੇ ਮਾਸਕ ਤਾਂ ਤੁਸੀਂ ਪਾ ਸਕਦੇ ਹੋ ਨਾ, ਮਾਸਕ ਤਾਂ ਕੋਈ ਏਡੀ ਵੱਡੀ ਗੱਲ ਨਹੀਂ, ਤੁਸੀਂ ਮਾਸਕ ਤਾਂ ਹਰ ਬੰਦਾ ਜਿਹੜਾ ਪਹਿਨ ਸਕਦਾ, ਆਪਣਾ ਸੈਨੀਟਾਈਜ਼ਰ ਨਾਲ ਰੱਖ ਸਕਦਾ। ਪਰ ਉਹ ਵੀ ਜਿਹੜੀਆਂ ਚੀਜ਼ਾਂ ਆ ਉਹ ਬਿਲਕੁਲ ਕਿਸੇ ਕੋਲ ਹੈ ਹੀ ਨਹੀਂ। ਉੱਥੇ ਰਿਪੋਰਟਰ ਪੁੱਛਦੇ ਵੀ ਆ ਤੁਹਾਡਾ ਮਾਸਕ, ਉਹ ਕਹਿੰਦੇ ਹੈ ਹੀ ਨਹੀਂ। ਤੇ ਹੋਟਲ ਵਾਲਿਆਂ ਨੂੰ ਪੁੱਛਿਆ ਜਾਂਦਾ, ਉਹ ਕਹਿੰਦੇ ਸਾਨੂੰ ਪਤਾ ਹੀ ਕੁਛ ਨਹੀਂ। ਇਸ ਕਰਕੇ ਜਦੋਂ ਸਾਡੀਆਂ ਅਣਗਹਿਲੀਆਂ ਹੁੰਦੀਆਂ, ਜਿਹੜੀ ਸੈਕੰਡ ਵੀ ਵੇਵ ਆਈ ਆ, ਵੇਵ ਇਸੇ ਕਰਕੇ ਆਈ ਆ ਕਿ ਅਸੀਂ ਕੁੰਭ ਮੇਲੇ ਦੇ ਵਿੱਚ ਕੋਈ ਰੱਖਿਆ ਹੀ ਨਹੀਂ, ਐਡਵਾਈਜ਼ਰੀ ਨੂੰ ਕਿਸੇ ਨੂੰ ਫੋਲੋ ਹੀ ਨਹੀਂ ਕੀਤਾ। ਸਰਕਾਰਾਂ ਵੀ ਉੱਥੇ ਨਲਾਇਕੀ ਕਰ ਗਈਆਂ, ਕਿਸੇ ਨੂੰ ਜੁਰਮਾਨਾ ਹੀ ਨਹੀਂ ਕੀਤਾ ਗਿਆ। ਜੁਰਮਾਨਾ ਕਿਹਨੂੰ ਕਰਦੇ? ਸਭ ਤੋਂ ਪਹਿਲਾਂ ਤਾਂ ਉਹ ਜਿਹੜੇ ਸਾਡੇ ਲੀਡਰ ਆ ਉਹੀ ਨਹੀਂ ਫੋਲੋ ਕਰਦੇ। ਜਿਸ ਵੇਲੇ ਐਨ ਦੂਜੀ ਵੇਵ ਵੀ ਚੱਲਦੀ ਰਹੀ ਆ, ਜਦੋਂ ਤਾਂ ਪ੍ਰੈਸ ਕਾਨਫਰੰਸਾਂ ਕਰਦੇ ਸੀ ਮੋਦੀ ਸਾਹਿਬ ਜਾਂ ਲਾਈਵ ਹੁੰਦੇ ਸੀ ਆਪਣਾ ਜਿਹੜਾ ਮਨ ਕੀ ਬਾਤ ਕਰਦੇ, ਉਦੋਂ ਮਾਸਕ ਪਾ ਕੇ ਗੱਲ ਕਰਦੇ ਆ। ਜਦੋਂ ਲੋਕਾਂ ਦੇ ਨਾਲ ਵਿਚਰਦੇ ਆ, ਜਦੋਂ ਸਟੇਜ ਦੇ ਉੱਤੇ ਜਾਂਦੇ ਆ, ਉਸ ਵੇਲੇ ਮਾਸਕ ਤੋਂ ਬਿਨਾਂ ਘੁੰਮਦੇ ਆ। ਇਸ ਕਰਕੇ ਇਹ ਡਬਲ ਸਟੈਂਡਰਡ ਆ। ਤੇ ਹੁਣ ਇਸ ਕਰਕੇ ਲੋਕਾਂ ਅੱਗੇ ਜ਼ਰੂਰ ਗੁਜ਼ਾਰਿਸ਼ ਆ ਵੀ ਹੁਣ ਤੀਜੀ ਜਿਹੜੀ ਲਹਿਰ ਆ ਕਿਤੇ ਇਹਦਾ ਸ਼ਿਕਾਰ ਨਾ ਹੋ ਜਾਵੇ। ਤੁਹਾਨੂੰ ਯਾਦ ਹੋਣਾ ਬਰਾੜ ਸਾਹਿਬ, ਦਲਜੀਤ ਜੀ ਨੇ ਕਿਹਾ ਕਿ ਡਬਲ ਸਟੈਂਡਰਡ। ਤੁਹਾਨੂੰ ਯਾਦ ਹੋਣਾ ਕਿ ਇੱਕ ਦਿਨ ਮੋਦੀ ਸਾਹਿਬ ਹੋਣਾ ਨੇ, ਦਲਜੀਤ ਜੀ ਇਲੈਕਸ਼ਨ ਹੋਏ ਆ ਪਿੱਛੇ ਜੇ, ਉਹਦੇ ਵਿੱਚ ਮੋਦੀ ਸਾਹਿਬ ਦਾ ਬਿਆਨ ਸੀਗਾ ਦੁਪਹਿਰ ਦਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਇੰਨੇ ਨੰਬਰਾਂ ਲੱਖਾਂ ਦੇ ਵਿੱਚ ਸਾਡੀ ਰੈਲੀ 'ਚ ਆਏ ਹੋ। ਉਸ ਤੋਂ ਬਾਅਦ ਜੋ ਸ਼ਾਮਾਂ ਨੂੰ ਵਾਪਸ ਦਿੱਲੀ ਜਾਂਦੇ ਤੇ ਉੱਥੇ ਰੋ ਰਹੇ ਆ, ਉੱਥੇ ਉਹ ਗੱਲ ਕਰਦੇ ਆ, ਰੋ ਪੈਂਦੇ ਆ, ਭਾਵੁਕ ਹੋ ਜਾਂਦੇ ਆ ਕਿ ਕਰੋਨਾ ਵਾਇਰਸ ਦੇ ਹਾਲਾਤ ਬਹੁਤ ਮਾੜੇ ਆ, ਸਾਨੂੰ ਸੁਚੇਤ ਹੋਣਾ ਪੈਣਾ। ਇਹ ਤੋਂ ਆਪਣੇ ਲੀਡਰਾਂ ਦਾ ਸਾਨੂੰ ਸੋਚ ਦਾ ਪਤਾ ਲੱਗਦਾ ਕਿ ਉਹ ਕਿੰਨੇ ਕੁ ਗੰਭੀਰ ਆ। ਹੁਣ ਤੁਸੀਂ ਵੀ ਪੰਜਾਬ ਦੀ ਗੱਲ ਕੀਤੀ, ਇੰਡੀਆ ਦੀ ਗੱਲ ਕੀਤੀ, ਤੁਸੀਂ ਪੰਜਾਬ ਦੇ ਵਿੱਚ ਜਦੋਂ ਆਪਾਂ ਪਿੰਡ ਫੋਨ ਕਰਦੇ ਆ ਤੇ ਜਦੋਂ ਵੀ ਉਹਨਾਂ ਨਾਲ ਗੱਲ ਕਰੀਏ ਉਹ ਇਹ ਕਹਿੰਦੇ ਕਰੋਨਾ ਵਾਇਰਸ ਕੋਈ ਇੱਦਾਂ ਦੀ ਚੀਜ਼ ਨਹੀਂ। ਸਾਡੇ ਜਿਹੜੇ ਲੋਕ ਆ ਪੰਜਾਬ ਦੇ ਜਾਂ ਖਾਸ ਕਰਕੇ ਭਾਰਤ ਦੇ, ਉਹ ਸ਼ਾਰਟਕਟ ਲੱਭਣ ਦੇ ਵਿੱਚ ਬਹੁਤ ਜ਼ਿਆਦਾ ਯਕੀਨ ਰੱਖਦੇ ਆ। ਜਦੋਂ ਸੇਫਟੀ ਬੈਲਟ ਦੀ ਜਾਂ ਕਾਰ ਦੀ ਬੈਲਟ ਦੀ ਗੱਲ ਆਉਂਦੀ ਆ, ਉਦੋਂ ਤੁਹਾਨੂੰ ਪਤਾ ਹੋਣਾ, ਯਾਦ ਹੋਣਾ ਕਿ ਸਾਡੇ ਜ਼ਿਆਦਾ ਬਹੁਤ ਸਾਰੇ ਦੋਸਤ ਆ ਉਹ ਪਿੱਛੋਂ ਦੀ ਕਰਕੇ ਬੈਲਟ ਲਾ ਲੈਂਦੇ ਕਿ ਜੇ ਪੁਲਿਸ ਵਾਲਾ ਰੋਕੇ ਤੇ ਉਹਨੂੰ ਜਾਂ ਜਿਹੜੀ ਗੱਡੀ 'ਚੋਂ ਆਵਾਜ਼ ਨਾ ਆਵੇ। ਉਹ ਸਾਡੇ ਲੋਕ ਸੇਫਟੀ ਵੱਲ ਧਿਆਨ ਘੱਟ ਤੇ ਸ਼ਾਰਟਕਟ ਲੱਭਣ 'ਚ ਜਿਹੜਾ ਜਗਾੜ ਲਾਉਣ 'ਚ ਦਿਮਾਗ ਜ਼ਿਆਦਾ ਲਾਉਂਦੇ ਆ। ਤੁਸੀਂ ਕੀ ਕਹਿਣਾ ਚਾਹੋਗੇ ਬਰਾੜ ਸਾਹਿਬ? ਸਿੱਧੂ ਸਾਹਿਬ, ਮੈਂ ਬਿਲਕੁਲ ਸੌਖੇ ਜਿਹੇ ਸ਼ਬਦਾਂ 'ਚ ਤੇ ਬਹੁਤ ਛੋਟੇ ਸ਼ਬਦਾਂ 'ਚ ਕਹਿਣਾ ਚਾਹਣਾ ਵੀ ਜਿਹੜੀ ਕਰੋਨਾ, ਜਿਨ੍ਹਾਂ ਦਾ ਤਾਂ ਜੀਤ ਤੁਰ ਗਿਆ, ਇਸ ਘਰ ਇਸ ਨਾਮਰਾਦ ਬਿਮਾਰੀ ਖਾ ਗਈ, ਬਿਲਕੁਲ ਉਹਨਾਂ ਲਈ ਤਾਂ ਹੈਗੀ ਆ ਇੱਕ ਬੜੀ ਵੱਡੀ ਕਹਿ ਲਓ ਵੀ ਆਫਤ ਜੀ। ਤੇ ਜਿਨ੍ਹਾਂ ਦਾ ਜੀ ਹਸਪਤਾਲ ਗਿਆ ਤੇ ਉੱਥੋਂ ਇਲਾਜ ਕਰਾ ਕੇ ਘਰੇ ਵਾਪਸ ਆ ਗਿਆ, ਉਹਨਾਂ ਲਈ ਹੈਗੀ ਆ ਇਹ ਬਿਮਾਰੀ ਜੀ। ਤੇ ਜਿਨ੍ਹਾਂ ਨੂੰ ਅਜੇ ਤੱਕ ਇਹ ਬਿਮਾਰੀ ਲੱਗੀ ਨਹੀਂ ਜੀ ਤੇ ਉਹ ਕਰਦੇ ਆ ਝੇਡਾਂ ਜੀ। ਸੋ ਵਾਹਿਗੁਰੂ ਕਰੇ, ਸੱਚੇ ਪਾਤਸ਼ਾਹ ਪਰਮਾਤਮਾ ਕਰੇ ਕਿ ਸਾਰਾ ਦੁਨੀਆ ਦੇ ਤੋਂ ਬਚ ਕੇ ਰਹੇ। ਪਰ ਇਹ 3 ਕੈਟਾਗਰੀਆਂ ਦੇ ਲੋਕ ਆ ਜੀ ਤੇ ਉਸ ਹਿਸਾਬ ਨਾਲ ਉਹ ਚੱਲੀ ਜਾਂਦੇ। ਬਿਲਕੁਲ ਦੋਸਤੋ, ਸਾਡੀ ਅਰਦਾਸ ਵੀ ਇਹੀ ਆ ਕਿ ਪਰਮਾਤਮਾ ਕਰੇ ਕਿ ਜਿਹੜੀ ਤੀਸਰੀ ਕੈਟਾਗਰੀ ਜਿਹਦੇ ਵਿੱਚ ਇਹ ਜਿਹੜੀ ਆਫਤ ਆ, ਜਿਹੜੀ ਇਹ ਬਿਮਾਰੀ ਆ, ਤੁਹਾਡੇ ਪਰਿਵਾਰ ਤੋਂ ਤੁਹਾਡੇ ਤੋਂ ਦੂਰ ਰਹੇ। ਪਰ ਇਹਦੇ ਨਾਲ ਇਹਦੇ ਲਈ ਜਿਵੇਂ ਸਰਕਾਰ ਲਈ ਕੁਝ ਜ਼ਿੰਮੇਵਾਰੀਆਂ, ਇੱਦਾਂ ਦੀਆਂ ਜ਼ਿੰਮੇਵਾਰੀਆਂ ਸਾਨੂੰ ਵੀ ਨਿਭਾਉਣੀਆਂ ਪੈਣੀਆਂ। ਅਸੀਂ ਇਹ ਚੀਜ਼ ਨਾ ਭੁੱਲੀਏ ਕਿ ਜਿਸ ਬਿਮਾਰੀ ਨੇ ਸਾਰੀ ਦੁਨੀਆ ਨੂੰ ਗੋਡੇ ਟੇਕਣ ਤੇ ਮਜਬੂਰ ਕਰਤਾ, ਅਮਰੀਕਾ ਤੱਕ ਵਰਗੇ ਦੇਸ਼ ਦੇ ਇੱਦਾਂ ਦੇ ਹਾਲਾਤ ਬਣਾਤੇ, ਸਾਨੂੰ ਉਹ ਤੋਂ ਕਿਤੇ ਨਾ ਕਿਤੇ ਸੁਚੇਤ ਹੋਣ ਦੀ ਲੋੜ ਆ। ਜੋ ਹਦਾਇਤਾਂ ਸਾਨੂੰ ਸਰਕਾਰ ਵੱਲੋਂ ਕਹੀਆਂ ਜਾਂਦੀਆਂ ਉਹ ਸਾਨੂੰ ਮੰਨਣ ਦੀ ਲੋੜ ਆ, ਤਾਂ ਜੋ ਇਸ ਬਿਮਾਰੀ ਨੂੰ ਅਸੀਂ ਆਪਣੇ ਤੇ ਆਪਣਿਆਂ ਤੋਂ ਦੂਰ ਰੱਖ ਸਕੀਏ। ਇਸ ਤੋਂ ਬਾਅਦ ਦਲਜੀਤ ਜੀ, ਮੈਂ ਦੁਬਾਰਾ ਆਊਂਗਾ
ਇਹ ਹੁਣ ਇੱਕ ਹੋਰ ਗੈਂਗਵਾਰ ਹੋਈ ਆ ਪੰਜਾਬ ਦੇ ਵਿੱਚ। ਕੁਲਵੀਰ ਨਰੂਆਨਾ ਗੈਂਗਸਟਰ ਜਿਹੜਾ ਆ, ਹੁਣ ਬੇਸ਼ੱਕ ਉਹ ਸਮਾਜ ਸੇਵੀ ਬਣ ਚੁੱਕਾ ਸੀ, ਉਹਦਾ ਕਤਲ ਕਰ ਦਿੱਤਾ ਗਿਆ ਉਹਦੇ ਹੀ ਸਾਥੀ ਵੱਲੋਂ। ਕਿੱਦਾਂ ਦੇਖਦੇ ਹੋ? ਕੁਲਵੀਰ ਨਰੂਆਨਾ ਕਾਫੀ ਇਹ ਪਹਿਲਾਂ ਵੀ ਮਸ਼ਹੂਰ ਆ, ਇਹ ਕੈਟੇਗਰੀ ਦਾ ਇਹ ਰਿਹਾ ਗੈਂਗਸਟਰ ਜੀ। ਉਹਨਾਂ ਗੈਂਗਸਟਰਾਂ ਦੇ ਵਿੱਚ ਨਾਮ ਸ਼ੁਮਾਰ ਸੀ ਜਿਹੜੇ ਕਾਫੀ ਖਤਰਨਾਕ ਵੀ ਪਹਿਲਾਂ ਦੱਸਿਆ ਜਾ ਰਿਹਾ ਸੀ ਵੀ ਸਾਬਤ ਹੋਏ ਆ ਜੀ। ਖਾਸ ਤੌਰ ਦੇ ਉੱਤੇ ਪਹਿਲਾਂ ਇਹਨਾਂ ਦਾ ਇੱਕ ਵਾਰੀ ਇਹਨਾਂ ਨੇ ਇੱਕ ਗੁਰਵਿੰਦਰ ਨਾਂ ਦਾ ਕੋਈ ਕੈਦੀ ਸੀ, ਇਹਨਾਂ ਦਾ ਸਾਥੀ ਸੀ, ਪੁਲਿਸ ਵਾਲਿਆਂ ਦੇ ਅੱਖਾਂ ਦੇ ਵਿੱਚ ਮਿਰਚ ਪਾਊਡਰ ਪਾ ਕੇ ਬਠਿੰਡੇ ਤੋਂ ਇਹਨਾਂ ਨੇ ਉਹਨੂੰ ਛਡਾਇਆ, ਉਹਦਾ ਕੇਸ ਆ। ਫਿਰ ਉਹਨਾਂ ਨੇ 2015 ਦੇ ਵਿੱਚ ਪੁਲਿਸ ਪਾਰਟੀ ਦੇ ਉੱਤੇ ਹਮਲਾ ਕੀਤਾ, ਉਹਦਾ ਵੀ ਕੇਸ ਇਹਦੇ ਉੱਤੇ ਆ। ਕੋਈ 6 ਦੇ ਕਰੀਬ ਇਹਦੇ ਉੱਤੇ ਕੇਸ ਜਿਹੜੇ ਆ ਚੱਲਦੇ ਆ, ਜਿਹੜੇ ਸੀਰੀਅਸ ਆ। ਉਹਦੇ ਵਿੱਚੋਂ 2 ਜਿਹੜੇ ਆ ਉਹ ਅਟੈਂਪਟ ਟੂ ਮਰਡਰ ਦੇ ਇਹਦੇ ਉੱਤੇ ਕੇਸ ਵੀ ਆ। ਹੁਣ ਇਹਦਾ ਜਿਹੜਾ ਆਪਣਾ ਹੀ ਸਾਥੀ ਸੀ ਮੰਨਾ, ਉਹਨੇ ਹੀ ਇਹਦੇ ਉੱਤੇ ਪਹਿਲਾਂ ਉਹਦਾ ਗਨਮੈਨ ਹੁੰਦਾ ਸੀ, ਉਹਨੇ ਹੀ ਇਹਦੇ ਉੱਤੇ ਫਾਇਰ ਕੀਤੇ ਆ ਤੇ 8 ਦੇ ਕਰੀਬ ਰੌਂਦ ਚੱਲੇ ਆ। ਉਹਦੇ ਵਿੱਚ ਇੱਕ ਇਹਦੇ ਸਾਥੀ ਦੀ ਹੋਰ ਮੌਤ ਹੋਈ ਆ, ਮੰਨਾ ਵੀ ਜ਼ਖਮੀ ਆ, ਉਹਨੂੰ ਉੱਥੇ ਕਰਾਇਆ ਗਿਆ। ਇਹ ਪਹਿਲਾਂ ਵੀ ਕਾਫੀ ਰਿਹਾ ਸੁਰਖੀਆਂ ਦੇ ਵਿੱਚ। ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਵੀ ਆਪਾਂ ਗੱਲ ਕਰਦੇ ਰਹੇ ਆ, ਇਹਦਾ ਵੀ ਮੈਂ ਖਾਸ ਤੌਰ ਤੇ ਰੈਫਰੈਂਸ ਦਿੱਤਾ ਸੀ ਜਦੋਂ ਸੇਖੋ ਗੈਂਗ ਦੀ ਆਪਾਂ ਗੱਲ ਕੀਤੀ ਸੀ। ਉਸ ਵੇਲੇ ਵੀ ਇਹਨਾਂ ਨੇ ਉੱਥੇ ਫੇਸਬੁੱਕ ਤੇ ਲਾਈਵ ਹੋ ਜਾਂਦਾ ਹੁੰਦਾ ਸੀ ਉੱਥੇ ਜੇਲ੍ਹ ਦੇ ਵਿੱਚੋਂ। ਜੇਲ੍ਹ ਦੇ ਵਿੱਚੋਂ ਲਾਈਵ ਹੋ ਕੇ ਤੇ ਕਾਫੀ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਆ ਇਦਾਂ ਦੀ ਆਪਣੀ ਸਾਂਝੀ ਕਰਦੇ ਰਹਿੰਦੇ ਸੀ। ਇੱਕ ਵਾਰੀ ਤਾਂ ਇਹਨਾਂ ਦੇ ਕੋਲੋਂ ਕੱਟਾ ਹੀ ਬਰਾਮਦ ਹੋਇਆ ਸੀ, ਪਿਸਤੌਲ, ਤੇ ਉਹ ਉਸ ਵੇਲੇ ਵੀ ਇਹ ਲੱਗਦਾ ਸੀ, ਇਹਨਾਂ ਨੇ ਕਿਹਾ ਸੀ ਵੀ ਮੈਨੂੰ ਤੋਂ ਸੇਖੋ ਗੈਂਗ ਤੋਂ ਜਿਹੜਾ ਆ ਜ਼ਿਆਦਾ ਡਰ ਲੱਗਦਾ, ਉਹ ਨਹੀਂ ਮੈਨੂੰ ਮਾਰ ਸਕਦੇ ਆ। ਹੁਣ ਉਹ ਉਸ ਵੇਲੇ ਵੀ ਇਹ ਬੜੀਆਂ ਗੱਲਾਂ ਉੱਠੀਆਂ ਸੀ ਵੀ ਉਹ ਜਿਹੜਾ ਪਿਸਤੌਲ ਆ ਅੰਦਰ ਕਿੱਦਾਂ ਚਲੇ ਗਿਆ, ਅੰਦਰ ਕਿੱਦਾਂ ਹੋ ਗਿਆ, ਕਿੱਦਾਂ ਫਾਇਰ ਹੋ ਗਿਆ। ਉਹ ਚਲੋ ਉਸ ਤੋਂ ਬਾਅਦ ਕੋਈ ਇਦਾਂ ਦੀ ਮੌਤ ਹੋਈ ਨਹੀਂ, ਪਰ ਉਸ ਤੋਂ ਬਾਅਦ ਇਹਨੇ ਕਿਹਾ ਵੀ ਮੈਂ ਸਮਾਜ ਸੇਵੀ ਬਣਨਾ ਚਾਹੁੰਦਾ, ਵੀ ਇੱਧਰ ਨੂੰ ਮੈਂ ਹੁਣ ਬਈ ਕ੍ਰਾਈਮ ਦਾ ਇੱਕ ਦਿਨ ਬੰਦਾ ਇਹ ਹੋ ਜਾਂਦਾ ਵੀ ਮੈਂ ਬਹੁਤ ਕੁਛ ਕਰ ਲਿਆ, ਹੁਣ ਮੈਨੂੰ ਥੋੜਾ ਜਿਹਾ ਹੋਰ ਪਾਸਾ ਚਾਹੀਦਾ। ਲੱਖਾ ਸਿਧਾਣਾ ਦੀ ਆਪਾਂ ਗੱਲ ਕਰ ਲਈ, ਉਹ ਵੀ ਇਹਨਾਂ ਰਾਹਾਂ ਤੋਂ ਮੁੜਦਾ ਹੋਇਆ ਹੁਣ ਅੱਜ ਕੱਲ੍ਹ ਵਧੀਆ ਕੰਮ ਕਰਦਾ। ਇਹਨੇ ਵਧੀਆ ਕੰਮ ਕੀਤੇ ਆ, ਖਾਸ ਤੌਰ ਦੇ ਉੱਤੇ ਪਿੱਛੇ ਦੇਖਦੇ ਰਹੇ ਆ, ਕਦੀ 11 ਕਦੀ 21 ਲੋੜਵੰਦ ਜਿਹੜੀਆਂ ਲੜਕੀਆਂ ਸੀ ਉਹਨਾਂ ਦਾ ਵਿਆਹ ਕੀਤੇ, ਫਿਰ ਇਹਨੇ ਬਲੱਡ ਕੈਂਪ ਵੀ ਲਾਏ ਆ। 2014 ਦੇ ਵਿੱਚ ਇਹ ਅਕਾਲੀ ਦਲ ਵੱਲ ਨੂੰ ਵੀ ਹੋ ਗਿਆ ਸੀ, ਤੇ ਅੱਜ ਕੱਲ੍ਹ ਫੋਟੋ ਵੀ ਇੱਕ ਘੁੰਮਦੀ ਆ ਬਿਕਰਮਜੀਤ ਮਜੀਠੀਆ। ਇਹ ਪਤਾ ਨਹੀਂ ਕੀ ਗੱਲ ਹੁੰਦੀ ਆ ਵੀ ਜਦੋਂ ਵੀ ਕੋਈ ਇਦਾਂ ਦਾ ਗੈਂਗਸਟਰ ਮਰਦਾ ਉਹ ਫਿਰ ਤਾਰਾਂ ਇਦਾਂ ਦੇ ਲੋਕਾਂ ਦੇ ਨਾਲ ਜੁੜਦੀਆਂ ਫਿਰ ਇਹ ਖਾਸ ਜਿਹੜੀ ਰਾਜਨੀਤਿਕ ਪਨਾਹ ਮਿਲ ਜਾਂਦੀ ਆ। ਉਸ ਤੋਂ ਬਾਅਦ ਜਿਹੜਾ ਆ ਇਹ ਇਦਾਂ ਦੇ ਪੁੰਗਰਦੇ ਆ, ਬਾਅਦ ਦੇ ਵਿੱਚ ਇਹਨਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ। ਭਾਵੇਂ ਕਿ ਹੁਣ ਇਹਦੇ ਉੱਤੇ ਪਹਿਲਾਂ ਆਹ 22 ਜੂਨ ਨੂੰ ਵੀ ਇੱਕ ਹਮਲਾ ਹੋਇਆ ਰਿੰਗ ਰੋਡ ਬਠਿੰਡਾ ਦੇ ਉੱਤੇ, ਉਦੋਂ ਵੀ ਇਹ ਬਾਲ ਬਚਿਆ ਆ, ਤੇ ਉਹ ਤੋਂ ਬਾਅਦ ਵੀ ਕੋਈ ਇਦਾਂ ਦਾ ਕੋਈ ਐਕਸ਼ਨ ਨਾ ਲੈਣਾ ਗੌਰਮੈਂਟ ਦੇ ਦੁਆਰਾ। ਕਈ ਵਾਰੀ ਕੀ ਹੁੰਦਾ ਹੈ ਕਿ ਪੁਲਿਸ ਵੀ ਚਾਹੁੰਦੀ ਹੁੰਦੀ ਆ ਇਹਨਾਂ ਨੂੰ ਇੱਕ ਪੀਕ ਤੱਕ ਪਹੁੰਚਾਇਆ ਜਾਂਦਾ। ਜਿੰਨੇ ਵੀ ਜਿਹੜੇ ਖਾਸ ਤੌਰ ਦੇ ਉੱਤੇ ਯੰਗ ਹੈਗੇ ਉਹਨਾਂ ਨੂੰ ਸਿੱਖਣਾ ਜ਼ਰੂਰ ਚਾਹੀਦਾ ਵੀ ਜਿੰਨੇ ਵੀ ਤੁਸੀਂ ਹੁਣ ਤੱਕ ਦੇ, ਚਾਹੇ ਸੁੱਖਾ ਕਾਲਮਾ ਦੀ, ਚਾਹੇ ਉਹ ਆਪਸੀ ਗੈਂਗ ਬਾਰੇ ਹੋਈ ਆ, ਜੇ ਤੁਹਾਨੂੰ ਪੁਲਿਸ ਨੇ ਨਹੀਂ ਮਾਰਿਆ ਤਾਂ ਤੁਹਾਨੂੰ ਆਪਸ ਵਿੱਚ ਹੀ ਤੁਸੀਂ ਮਰ ਜਾਣਾ। ਇਸ ਕਰਕੇ ਤੁਸੀਂ ਇਹਨਾਂ ਰਾਹਾਂ ਦੇ ਉੱਤੇ ਨਾ ਚੱਲੋ। ਖਾਸ ਤੌਰ ਦੇ ਉੱਤੇ ਪੰਜਾਬ ਦੀ ਜਿਹੜੀ ਯੂਥ ਆ ਉਹਨਾਂ ਨੂੰ ਜ਼ਰੂਰ ਇਹ ਸਿੱਖਣ ਦੀ ਜ਼ਰੂਰ ਆ ਕਿ ਇਹਦਾ ਜਿਹੜਾ ਐਂਡ ਆ ਇਹ ਬਹੁਤ ਮਾੜਾ ਹੁੰਦਾ। ਚਾਹੇ ਉਹ ਤੁਸੀਂ ਉਹ ਬੁੱਟਰ ਦੀ ਗੱਲ ਕਰ ਲਓ, ਹੋਰ ਜਿੰਨੇ ਵੀ ਗੈਂਗਸਟਰ ਜਿਹੜੇ ਹੈਗੇ ਆ ਉਹ ਤੁਸੀਂ ਸਾਰਿਆਂ ਦੀ ਐਗਜ਼ਾਮਪਲ ਇਸ ਤੇ ਲੈ ਸਕਦੇ ਆ ਵੀ ਐਂਡ ਬਹੁਤ ਮਾੜਾ। ਬਰਾੜ ਸਾਹਿਬ, ਜਿੱਦਾਂ ਦਲਜੀਤ ਜੀ ਨੇ ਗੱਲ ਕੀਤੀ, ਜਦੋਂ ਇਹਨਾਂ ਸਾਰੇ ਗੈਂਗਸਟਰ ਜਿੰਨੇ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਨ੍ਹਾਂ ਦਾ ਨਾਂ ਉੱਭਰਿਆ, ਜਿਨ੍ਹਾਂ ਦੀ ਮੌਤ ਹੋਈ ਆ ਜਾਂ ਮੁਕਾਬਲਾ ਬਣਾਇਆ ਗਿਆ, ਮੁਕਾਬਲੇ ਹੋਏ ਆ, ਉਹਨਾਂ ਦਾ ਜੇ ਝਾਤੀ ਮਾਰੀਏ ਜੀਵਨ ਤੇ ਤਕਰੀਬਨ ਜਿਹੜੀ ਸ਼ੁਰੂਆਤ ਆ ਉਹ ਇੱਕੋ ਜਿਹੀ ਹੁੰਦੀ ਹੈ ਕਿ ਬਹੁਤ ਸਾਰੇ ਇਹਨਾਂ ਦੇ ਵਿੱਚੋਂ ਬੜੇ ਵਧੀਆ ਲੈਵਲ ਦੇ ਪਲੇਅਰ ਰਹੇ ਆ। ਉਸ ਤੋਂ ਬਾਅਦ ਇਹ ਕਿਸ ਤਰੀਕੇ ਨਾਲ ਜੁਰਮ ਦੀ ਦੁਨੀਆ ਵੱਲ ਨੂੰ ਮੁੜਦੇ ਆ। ਫਿਰ ਇਹਨਾਂ ਚੋਂ ਕੁਛ ਕੁ ਜਿਹੜੇ ਆ ਉਹ ਸਾਰਾ ਕੁਛ ਕਰਕੇ, ਜਿੱਦਾਂ ਕਹਿੰਦੇ ਹੁੰਦੇ ਮੱਛੀ ਜਿਹੜੀ ਆ ਪੱਥਰ ਚੱਟ ਕੇ ਮੁੜਦੀ ਆ, ਇਦਾਂ ਕਰਕੇ ਫਿਰ ਕਹਿੰਦੇ ਆ ਕਿ ਅਸੀਂ ਸਮਾਜ ਸੇਵੀ ਬਣਨਾ ਆ। ਪਰ ਜੇ ਅੱਜ ਤੋਂ 10 15 ਸਾਲ 20 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਗੈਂਗ ਵਾਰਸ ਬਹੁਤ ਘੱਟ ਹੁੰਦੀਆਂ ਸੀ, ਬਹੁਤ ਘੱਟ ਜਿਹੜੇ ਗੈਂਗਸਟਰਾਂ ਦਾ ਨਾਮ ਸਾਹਮਣੇ ਆਉਂਦੇ ਸੀ। ਹੁਣ ਅਚਾਨਕ ਇਹ ਜਿਹੜੇ ਖੁੰਬਾਂ ਵਾਂਗੂ ਇਹਨਾਂ ਦਾ ਨਾਂ ਸਾਹਮਣੇ ਆਉਣ ਲੱਗ ਪਿਆ, ਨਵੇਂ ਗੈਂਗਸਟਰ ਰੋਜ਼ ਦਿਹਾੜੀ ਆਉਣ ਲੱਗ ਪਿਆ। ਇਹਦਾ ਕਾਰਨ ਤੁਸੀਂ ਕੀ ਮੰਨਦੇ ਹੋ? ਕਿਉਂ ਇਹ ਇੰਨਾ ਜ਼ਿਆਦਾ ਗੈਂਗ ਵਾਰਾਂ ਪੰਜਾਬ ਦੇ ਵਿੱਚ ਵੱਧ ਗਈਆਂ? ਸਿੱਧੂ ਸਾਹਿਬ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਪਹਿਲਾਂ ਦਲਜੀਤ ਜੀ ਨੇ ਬਹੁਤ ਵਧੀਆ ਅੰਕੜਿਆਂ ਦੇ ਹਿਸਾਬ ਨਾਲ ਇਹ ਸਾਰਾ ਕੁਝ ਸਮਝਾਇਆ। ਮੈਂ ਇਹਨੂੰ ਇੱਕ ਹੋਰ ਨਜ਼ਰੀਏ ਨਾਲ ਦੇਖਦਾ ਵੀ ਕੋਈ ਵੀ ਬੱਚਾ ਜਦੋਂ ਜੰਮਦਾ ਉਹ ਕੋਈ ਗੈਂਗਸਟਰ ਨਹੀਂ ਹੁੰਦਾ, ਉਹਨੂੰ ਗੈਂਗਸਟਰ ਬਣਾਉਂਦਾ ਸਾਡਾ ਸਮਾਜ। ਤੇ ਸਾਡਾ ਸਮਾਜ ਕਿਵੇਂ ਬਣਾਉਂਦਾ ਉਹਨੂੰ? ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੱਥ ਆ ਉਹ ਸਾਡੀ ਸਿੱਖਿਆ ਪ੍ਰਣਾਲੀ ਦਾ ਹੁੰਦਾ। ਇਹਨੂੰ ਨਾ ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸਮਝਾਉਣ ਦਾ ਯਤਨ ਕਰੂੰਗਾ। ਲੀਬੀਆ ਦੇਸ਼ ਆ, ਉੱਥੋਂ ਦਾ ਇੱਕ ਸੰਤ ਸਿਪਾਹੀ ਹੋਇਆ, ਉਹਦਾ ਨਾਂ ਸੀ ਉਮਰ ਉਲ ਮੁਖਤਾਰ। ਉਹਦਾ ਨਾਂ ਸੀ ਉਮਰ ਉਲ ਮੁਖਤਾਰ। ਉਹਨੂੰ ਰੇਗਿਸਤਾਨ ਦਾ ਸ਼ੇਰ ਵੀ ਕਹਿੰਦੇ ਆ।
ਜੇ ਤੁਸੀਂ ਕਦੇ ਮੌਕਾ ਮਿਲੇ ਤਾਂ ਦਲਜੀਤ ਜੀ ਉਹਦੇ ਤੇ ਇੱਕ ਫਿਲਮ ਬਣੀ ਆ, ਹਾਲੀਵੁੱਡ ਨੇ ਬਣਾਈ ਆ, ਉਹ ਵੀ ਤੁਸੀਂ ਜ਼ਰੂਰ ਦੇਖਿਆ ਜੋ। ਉਹ ਇੱਕ ਸੰਤ ਸਿਪਾਹੀ ਸੀਗਾ, ਧਾਰਮਿਕ ਨੇਤਾ ਸੀਗਾ ਜੀ। ਇਹ ਉਸ ਸਮੇਂ ਦੀ ਗੱਲ ਆ ਸਿੱਧੂ ਸਾਹਿਬ, ਜਦੋਂ ਲੀਬੀਆ ਇਟਲੀ ਦੀ ਬਸਤੀ ਸੀ ਜੀ। ਉਹਨੇ ਲੋਕਾਂ ਨੂੰ ਬਾਅਦ ਦੇ ਵਿੱਚ ਜਦੋਂ ਉਹਨੇ ਦੇਖਿਆ ਵੀ ਲੋਕਾਂ ਤੇ ਨਾ ਅਤਿਆਚਾਰ ਹੋ ਰਹੇ ਆ, ਉਹਨੇ ਲੋਕਾਂ ਨੂੰ ਲਾਮਬੰਦ ਕੀਤਾ ਤੇ ਆਪਣੇ ਗੋਰਿਆਂ ਵਿਰੁੱਧ ਲੜਨ ਵਾਸਤੇ ਡਟਿਆ ਉਹ ਜੀ। ਉਹਨੇ ਜੀ ਇੱਥੋਂ ਤੱਕ ਮੁਖਤਾਰ ਨੇ ਹਥਿਆਰ ਵੀ ਚੱਕ ਲਏ ਜੀ। ਹਥਿਆਰ ਚੱਕ ਲਏ, ਲੜਾਈ ਹੋਈ, ਗਹਿ ਗੱਚ ਲੜਾਈ ਹੋਈ ਉਹਨਾਂ ਦੇ ਵਿੱਚ ਜੀ। ਉਦੋਂ ਨੂੰ ਵਿਸ਼ਵ ਯੁੱਧ ਲੱਗ ਗਈ ਜੀ। ਹੁਣ ਇਟਲੀ ਵਾਪਸ ਆ ਕੇ ਆਪਦੀ ਹੋਂਦ ਵੀ ਬਚਾਉਣਾ ਚਾਹੁੰਦਾ ਸੀ ਤੇ ਉਹ ਚਾਹੁੰਦਾ ਸੀ ਮੇਰੀ ਬਸਤੀ ਵੀ ਬਣੀ ਰਹੇ ਜੀ। ਫਿਰ ਉਹਨਾਂ ਨੇ ਉਮਰ ਉਲ ਮੁਖਤਾਰ ਨਾਲ, ਮੈਂ ਉਸ ਗੱਲ ਤੇ ਆਉਣਾ ਮੇਨ ਗੱਲ ਤੇ, ਹਨਾ, ਉਮਰ ਉਲ ਮੁਖਤਾਰ ਨਾਲ ਇੱਕ ਮੀਟਿੰਗ ਕੀਤੀ ਜੀ ਵੀ ਕਿਉਂ ਨਾ ਆਪਾਂ ਇੱਕ ਸਾਂਝੀ ਸਰਕਾਰ ਬਣਾਈਏ ਜਿਹਦੇ ਵਿੱਚ 50% ਤੁਹਾਡੇ ਮੰਤਰੀ ਹੋਣ, 50% ਸਾਡੇ ਮੰਤਰੀ ਹੋਣ। ਜੀ। ਜਦੋਂ ਸਰਕਾਰ ਬਣ ਰਹੀ ਸੀ ਤਾਂ ਉਹਨਾਂ ਨੇ ਮੁਖਤਾਰ ਨੂੰ ਪੁੱਛਿਆ ਵੀ ਤੁਸੀਂ ਕਿਹੜੇ ਮਹਿਕਮੇ ਲੈਣੇ। ਜੀ। ਉਹ ਕਹਿੰਦਾ ਮੈਨੂੰ ਇੱਕ ਹੀ ਚਾਹੀਦਾ ਜੀ। ਸਿੱਖਿਆ ਵਿਭਾਗ। ਜੀ। ਵੀ ਜੇ ਮੈਨੂੰ ਸਿੱਖਿਆ ਵਿਭਾਗ ਮਿਲ ਜੂਗਾ ਮੈਂ ਲੋਕਾਂ ਨੂੰ ਸਿੱਖਿਅਤ ਕਰ ਲੂੰਗਾ, ਜੀ। ਕੋਈ ਕਿਸੇ ਦਾ ਗੁਲਾਮ ਨਹੀਂ ਰਹੂਗਾ। ਜੀ। ਉਹ ਕਹਿੰਦੇ ਬਾਕੀ ਜਿਹੜੇ ਮਰਜ਼ੀ ਲੈ ਲਾ ਪਰ ਤੈਨੂੰ ਸਿੱਖਿਆ ਨਹੀਂ ਦੇਣਾ ਸੀ। ਉਹਨੂੰ ਆਪਦੀ ਇਸ ਜਿਹੜੀ ਆ ਨਾ ਕੀਮਤ ਜਾਨ ਗਵਾ ਕੇ ਚੁਕਾਉਣੀ ਪਈ, ਉਹਨੂੰ ਫਾਂਸੀ ਦੇਤੀ। ਜੀ। ਹੁਣ ਜਿਹੜੀ ਸਿੱਖਿਆ ਪ੍ਰਣਾਲੀ ਆ ਅੱਜ ਦੀ ਡੇਟ ਦੇ ਵਿੱਚ ਸਾਡੀ ਸਿੱਖਿਆ ਪ੍ਰਣਾਲੀ ਕੀ ਪੈਦਾ ਕਰ ਰਹੀ ਆ? ਬੇਰੁਜ਼ਗਾਰਾਂ ਦੀ ਫੌਜ। ਜਿਹੜੇ ਬੇਰੁਜ਼ਗਾਰ ਬੱਚੇ ਕੀ ਕਰਨਗੇ? ਜੇ ਤੁਸੀਂ ਸਿੱਧੂ ਸਾਹਿਬ ਗੈਂਗਸਟਰਾਂ ਦੇ ਨਾਮ ਗਿਣ ਲੱਗ ਜੀਏ ਨਾ, ਆਪਣਾ ਪ੍ਰੋਗਰਾਮ ਗੈਂਗਸਟਰਾਂ ਦੇ ਨਾਮ ਗਿਣਦੇ ਖਤਮ ਹੋ ਜੂਗਾ। ਬਿਲਕੁਲ। ਇੱਕ ਸ਼ਹਿਰ ਦੇ ਵਿੱਚ ਗੈਂਗਸਟਰ ਬੈਠਾ, ਜੀ। ਤੁਸੀਂ ਵੇਖੋ ਕਿੰਨੇ ਗੈਂਗਸਟਰ ਮਾਰੇ ਗਏ। ਜੀ। ਤੇ ਇਹ ਕਿੱਥੋਂ ਪੈਦਾ ਹੁੰਦੇ ਆ? ਇਹ ਸਾਡੇ ਸਮਾਜ ਚੋਂ ਆਉਂਦੇ ਆ। ਸਾਡੇ ਵਰਗੇ, ਹੁਣ ਤੁਸੀਂ ਟੀਵੀ ਤੇ ਚੱਲ ਰਿਹਾ ਸੀ, ਮੈਂ ਵੀ ਦੇਖਿਆ ਸੀ, ਜੋ ਇਹ ਨਰੂਆਣਾ ਮਾਰਿਆ, ਇਹਦੇ ਪਿਤਾ ਸਰਦਾਰ ਸਾਧੂ ਸਿੰਘ ਇੱਕ ਜੱਟਵਾ ਹਲਵਾ ਬੰਦੇ ਸੀਗੇ। ਜੀ। ਇਹ ਪਹਿਲੀ ਗੱਲ ਤਾਂ ਸਾਡੀ ਸਿੱਖਿਆ ਪ੍ਰਣਾਲੀ ਕਿਹਨੇ ਚੁਣਨੀ ਹੁੰਦੀ ਹੈ? ਸਾਡੀ ਸਰਕਾਰ ਨੇ ਚੁਣਨੀ ਹੁੰਦੀ ਹੈ। ਸਰਕਾਰ ਕੌਣ ਚਲਾਉਂਦਾ? ਸਾਡੇ ਚੁਣੇ ਹੋਏ ਨੁਮਾਇੰਦੇ ਚਲਾਉਂਦੇ ਆ। ਸਾਡੇ ਚੁਣੇ ਹੋਏ ਨੁਮਾਇੰਦੇ, ਦਲਜੀਤ ਜੀ ਆਪਾਂ ਨੂੰ ਪਤਾ ਹੀ ਆ ਕਿ ਉਹਨਾਂ ਨੇ ਕੀ ਕੀਤਾ। ਉਸ ਸਾਰੇ ਕਾਸੇ ਦਾ ਨਤੀਜਾ ਇਹ ਨਿਕਲਿਆ, ਲੋਕਾਂ ਦੇ ਵਿੱਚ ਬੇਰੁਜ਼ਗਾਰੀ ਆ। ਤੇ ਉਦੋਂ ਬਾਅਦ ਜੇ ਸਰਕਾਰ ਦੀਆਂ ਪਾਲਿਸੀਆਂ ਇਹੋ ਜਿਹੀਆਂ ਸਿੱਧੂ ਸਾਹਿਬ ਕਿ ਬਿਜ਼ਨਸ ਨਹੀਂ ਚੱਲਦੇ। ਤੁਸੀਂ ਦੇਖੋ ਪਿੱਛੇ ਜਿਹੜੀ ਤੁਸੀਂ ਗੱਲ ਕੀਤੀ ਵੀ ਪਿਛਲੇ 10 ਸਾਲਾਂ ਦੇ ਵਿੱਚ ਗੈਂਗਵਾਰ ਬਹੁਤ ਵਧਿਆ। ਮੈਂ ਕਹਿੰਦਾ ਉਦੋਂ ਥੋੜਾ ਜਿਹਾ ਹੋਰ 10 ਵਰੇ ਪਿੱਛੇ ਚਲੇ ਜਾਓ, ਉਦੋਂ ਥੋੜੇ ਜਿਹੇ 10 ਵਰੇ ਹੋਰ ਪਿੱਛੇ ਚਲੇ ਜਾਓ, ਜਦੋਂ ਸਰਦਾਰ ਬੇਅੰਤ ਸਿੰਘ ਦਾ ਰਾਜ ਸੀਗਾ, ਉਹ 10 ਸਾਲ ਪੰਜਾਬ ਨੂੰ ਅੱਤਵਾਦ ਖਾ ਗਿਆ। ਤੇ ਉਸ ਸਮੇਂ ਦਾ ਚੜਿਆ ਹੋਇਆ ਕਰਜ਼ਾ ਅੱਜ ਪੰਜਾਬ ਦਾ ਕੱਲਾ ਜਿਹੜਾ ਵਸਨੀਕ ਆ ਉਹ ਦਲਜੀਤ ਜੀ ਲਾ ਰਿਹਾ। ਲੋਕਾਂ ਨੂੰ ਤਾਂ ਐਂ ਲੱਗਦਾ ਵੀ ਜਿਹੜਾ ਪੰਜਾਬ ਸਿਰ ਕਰਜ਼ਾ ਚੜਿਆ ਉਹ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੇ ਲਾਉਣਾ। ਉਹ ਬਾਈ ਜੀ ਇਹ ਤੁਹਾਡਾ ਕਰਜ਼ਾ ਤੁਸੀਂ ਲਾਉਣਾ, ਤੁਸੀਂ ਟੈਕਸਾਂ ਰਾਹੀਂ ਲਾਉਣਾ। ਅਗਲੇ 10 ਵਰੇ ਪੰਜਾਬ ਨੂੰ ਚਿੱਟਾ ਖਾ ਗਿਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀਗਾ, ਉਹ 10 ਵਰੇ। ਹੁਣ ਜਦੋਂ ਫਿਰ ਆਪਣੇ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਆ, ਹੁਣ ਪੰਜਾਬ ਨੂੰ ਗੈਂਗਸਟਰ ਵਾਰ ਖਾ ਰਹੀ ਆ। ਤੇ ਜੇ ਕੋਈ ਨੇਤਾ ਹੁੱਬ ਕੇ ਇਹ ਕਹੇ ਕਿ ਅਸੀਂ ਇੰਨੇ ਅਸੀਂ ਗੈਂਗਸਟਰ ਮਾਰਤੇ, ਉਹ ਯਾਰ ਗੈਂਗਸਟਰ ਕੋਈ ਚੰਦ ਤੋਂ ਥੋੜੋ ਆਏ ਆ, ਕੋਈ ਹੋਰ ਮੰਗਲ ਗ੍ਰਹਿ ਤੋਂ ਥੋੜੋ ਆਏ ਆ। ਇਹ ਸਾਡੇ ਜੀ ਆ, ਸਾਡੇ ਵਰਗੇ ਲੋਕ ਆ। ਕੌਣ ਗੈਂਗਸਟਰ ਬਣਨਾ ਚਾਹੁੰਦਾ? ਅੱਜ ਉਹਨਾਂ ਮਾਵਾਂ ਦੀ, ਤੁਸੀਂ ਉਸ ਮਾਂ ਨੂੰ ਪੁੱਛੋ, ਉਸ ਬਾਪ ਨੂੰ ਪੁੱਛੋ ਜਿਨ੍ਹਾਂ ਦਾ ਪੁੱਤ ਮਾਰਿਆ ਗਿਆ। ਸੋ ਮੈਂ ਸਿੱਧੂ ਸਾਹਿਬ ਇਹ ਕਹਿਣਾ ਕਿ ਇਹਦਾ ਸਾਰੇ ਕਾਸੇ ਦਾ ਇਹਦਾ ਜੁੰਮਾ ਸਰਕਾਰ ਸਿਰ ਆ ਤੇ ਸਾਡੇ ਨਖਿੱਧ ਲੀਡਰਾਂ ਸਿਰ। ਰੌਲਾ ਇਹ ਆ ਨਾ ਬਰਾੜ ਸਾਹਿਬ ਕਿ ਸਾਡੇ ਜਿਹੜੇ ਲੀਡਰ, ਜਦੋਂ ਤੁਸੀਂ ਗੱਲ ਕੀਤੀ ਕਿ 10 ਸਾਲ ਇਹਨਾਂ ਦਾ ਰਾਜ ਰਿਹਾ, 10 ਸਾਲ ਇਹਦਾ ਰਾਜ ਰਿਹਾ, ਪਰ ਸਾਡੇ ਜਿਹੜੇ ਲੋਕ ਆ ਉਹ ਚੁਣ ਕੇ ਭੇਜਦੇ ਆ ਨੁਮਾਇੰਦੇ, ਜਿਹੜੇ ਲੀਡਰ ਆ ਉਹ ਲੁਕਾਈ ਦੀ ਸੇਵਾ ਕਰਨ ਲਈ ਭੇਜਦੇ ਆ। ਪਰ ਸਾਡੇ ਜਿਹੜੇ ਲੀਡਰ ਆ ਉਹ ਰਾਜੇ ਬਣ ਕੇ ਬਹਿ ਜਾਂਦੇ ਆ, ਉਹ ਪ੍ਰਜਾ ਤੇ ਰਾਜ ਕਰਦੇ, ਉਹ ਆਪਣਾ ਹੁਕਮ ਚਲਾਉਂਦੇ ਆ। ਤੇ ਜਿੱਦਾਂ ਆਪਾਂ ਫਿਲਮਾਂ 'ਚ ਵੀ ਬਹੁਤ ਵਾਰ ਵੇਖਿਆ ਦਲਜੀਤ ਜੀ ਕਿ ਕਿਸ ਤਰੀਕੇ ਨਾਲ ਸਾਡੀ ਪਨੀਰੀ ਨੂੰ ਜਾਂ ਸਾਡੀ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਦੇ ਵਿੱਚੋਂ, ਕਾਲਜਾਂ ਦੇ ਵਿੱਚੋਂ ਹੀ ਕਿੱਦਾਂ ਪ੍ਰਧਾਨਗੀਆਂ ਦੇ ਕੇ ਜਾਂ ਕਿੱਦਾਂ ਲੀਡਰਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ। ਜਦੋਂ ਇਹਨਾਂ ਸਾਰਿਆਂ ਦੀ ਕਹਾਣੀਆਂ ਪੜ੍ਹੀਏ ਜਾਂ ਇਹਨਾਂ ਦੀ ਜੀਵਨੀ ਵੱਲ ਵੇਖੀਏ ਤੇ ਇਹ ਸਾਰਾ ਕੁਝ ਇਦਾਂ ਕਿਤੇ ਨਾ ਕਿਤੇ, ਜਿੱਦਾਂ ਤੁਸੀਂ ਗੱਲ ਕੀਤੀ ਕਿ ਇਹ ਸਾਰੇ ਲਿੰਕ ਕਿਤੇ ਨਾ ਕਿਤੇ ਸਾਡੇ ਲੀਡਰਾਂ ਜਾ ਜੁੜਦੇ ਆ। ਇਹ ਬਹੁਤ ਵੱਡੇ ਸਵਾਲ ਚੁੱਕਦੇ ਕਿ ਆਖਰ ਇਹ ਜਿਹੜੇ ਹੁਣ ਅਸੀਂ ਅੱਜ ਆਪਣਾ ਪ੍ਰੋਗਰਾਮ ਦਾ ਜਿਹੜਾ ਸਿਰਲੇਖ ਹੈ ਉਹ ਵੀ ਇਹੀ ਰੱਖਿਆ ਸੀ ਕਿ ਆਖਰ
ਕਦੋਂ ਤੇ ਕਿਵੇਂ ਖਤਮ ਹੋਊਗਾ। ਤੁਸੀਂ ਇਸ ਪੰਜਾਬ ਨੂੰ ਜਾਂ ਜਿਹੜੇ ਆਉਣ ਵਾਲੇ ਦਿਨ ਹੈ ਇਹਨੂੰ ਕਿੱਦਾਂ ਦੇਖਦੇ ਹੋ ਕਿ ਕਿੱਦਾਂ ਇਹ ਗੈਂਗਸਟਰ ਵਾਰ ਜਿਹੜੀ ਹੈ ਦਿਨੋਂ ਦਿਨ ਵੱਧ ਰਹੀ ਹੈ, ਖਤਮ ਕਿੱਦਾਂ ਹੋਊਗੀ? ਅਸਲ ਦੇ ਵਿੱਚ ਬੰਦੇ ਦੀ ਇੱਕ ਅਵਸਥਾ ਆਉਂਦੀ ਆ, ਖਾਸ ਤੌਰ ਤੇ 16-17 ਸਾਲ ਤੋਂ ਜਾਂ 15 ਤੋਂ ਰੱਖ ਲਓ, ਇਹ 28-29 ਸਾਲ ਤੱਕ ਚੱਲਦੀ ਆ, ਜਿਹਨੂੰ ਅਡੋਲੇਸੈਂਸ ਪੀਰੀਅਡ ਆਪਾਂ ਕਹਿੰਦੇ ਨੇ, ਬਾਲਗਪਨ ਅਵਸਥਾ। ਇਹਦੇ ਵਿੱਚ ਸਾਡਾ ਬਲੱਡ ਪ੍ਰੈਸ਼ਰ ਬਹੁਤ ਹਾਈ ਰਹਿੰਦਾ। ਉਹਦੇ ਵਿੱਚ ਬੰਦਾ ਇਹ ਸੋਚਦਾ ਵੀ ਮੈਂ ਦੁਨੀਆ ਜਿਹੜੀ ਆ, ਅਸੀਂ ਬਹੁਤ ਛੋਟੇ ਲੋਕ ਹੈ, ਜੇ ਦੇਖ ਲਈਏ ਆਪਾਂ ਧਰਤੀ ਦਾ ਹੋਰਾਂ ਗ੍ਰਹਿਾਂ ਦੇ ਨਾਲ ਕਦੇ ਕਰੀਏ ਰਿਸਰਚ, ਅਸੀਂ ਤਾਂ ਬਹੁਤ ਥੱਲੇ ਦੇ ਬਹੁਤ ਨਿੱਕੇ ਜਿਹਾ ਜੀਵ ਆ। ਪਰ ਉਹਨੂੰ ਇਹ ਲੱਗਦਾ ਵੀ ਆ ਜਿਹੜੀ ਸ੍ਰਿਸ਼ਟੀ ਆ, ਜਿਹੜਾ ਬ੍ਰਹਿਮੰਡ ਆ, ਇਹ ਸ਼ਾਇਦ ਮੇਰੇ ਕਰਕੇ ਹੀ ਆ। ਇਹ ਉਸ ਉਮਰ ਦੇ ਵਿੱਚ ਉਹਦੇ ਵਿੱਚ ਅਸੀਂ ਇਦਾਂ ਦੇ ਡਿਸੀਜਨ ਲੈਂਦੇ ਆ ਜਿਹਦੇ ਕਰਕੇ ਕਿ ਸਾਡੇ ਸਮਾਜ ਨੂੰ ਜਾਂ ਸਾਡੀ ਸ਼ਖਸੀਅਤ ਨੂੰ ਨੁਕਸਾਨ ਹੁੰਦਾ। ਉਹਨਾਂ ਦਿਨਾਂ ਦੇ ਵਿੱਚ ਹੀ ਉਹ ਜਿਹੜਾ ਬੱਚਾ ਜਾਂ ਇੱਕ ਜਵਾਨ ਜਿਹੜਾ ਮੁੰਡਾ ਆ ਜਾਂ ਕੁੜੀ ਆ, ਉਹਨੂੰ ਇਹ ਲੱਗਦਾ ਵੀ ਮੈਂ ਬਹੁਤ ਅੱਗੇ ਜਾ ਸਕਦਾ, ਮੇਰੇ ਕੋਲ ਸਮਰੱਥਾ ਬਹੁਤ ਆ। ਪਰ ਉਹਦੇ ਕੋਲ ਡਿਸੀਜਨ ਮੇਕਿੰਗ ਜੇ ਤਾਂ ਕੋਈ ਉਹਦੇ ਕੋਲ ਗਾਈਡਲਾਈਨਸ ਕੋਈ ਵਧੀਆ ਹੈਗੀ ਆ, ਇਹ ਤਾਂ ਉਹ ਵਧੀਆ ਪਾਸੇ ਚੱਲਦਾ। ਹੁਣ ਸਾਡੀ ਇਸੇ ਐਜੂਕੇਸ਼ਨ ਜਿਹੜੀ ਸਿਸਟਮ ਆ, ਇਹਦੇ ਵਿੱਚੋਂ ਬਹੁਤ ਸਾਰੇ IAS PCS ਆਫੀਸਰ ਵੀ ਨਿਕਲਦੇ ਆ, ਅਸੀਂ ਲੋਕ ਵੀ ਉੱਥੋਂ ਪੜ੍ਹ ਕੇ ਆਏ ਆ। ਪਰ ਦੂਜੇ ਪਾਸੇ ਇਹ ਆ ਕਿ ਪ੍ਰੋਪਰ ਗਾਈਡੈਂਸ, ਪ੍ਰੋਪਰ ਨਾ ਜਾਣਕਾਰੀ ਹੋਣ ਦੇ ਕਰਕੇ। ਦੂਜਾ ਇਹ ਕਿ ਜਿਹੜੇ ਲੋਕ, ਜਿਹੜੇ ਇਹ ਜਵਾਨ ਲੋਕ ਹੁੰਦੇ ਆ, ਇਹਨਾਂ ਨੂੰ ਲੱਗਦਾ ਆ ਕਿ ਇੱਕ ਸਾਡੇ ਉੱਥੇ ਬਣਾ ਦਿੱਤਾ ਗਿਆ ਕਿ ਜਿਹੜਾ ਬੰਦਾ ਤਾਕਤ ਦੇ ਵਿੱਚ ਆ, ਉਹਦੀ ਬਹੁਤ ਵੱਡੀ ਇੱਕ ਦੇਣ ਹੁੰਦੀ। ਉਹ ਮੈਨੂੰ ਜੀ 10 ਬੰਦੇ ਪੁੱਛਦੇ ਆ, ਸਾਡਾ ਇਹ ਸਮਾਜ ਆ, ਗੋਰਿਆਂ ਦੇ ਨਿਆਣਿਆਂ ਨੂੰ ਇਹਨਾਂ ਕੋਈ ਫਰਕ ਨਹੀਂ ਪੈਂਦਾ ਮੇਰੇ ਨਾਲ ਕਿੰਨੇ ਬੰਦੇ ਤੁਰੇ ਜਾਂਦੇ ਆ। ਸਾਡੇ ਉੱਥੇ ਇੱਕ ਸਾਡਾ ਕਹਿ ਲਓ ਕਿ ਸਾਡਾ ਸੱਭਿਆਚਾਰ ਬਣ ਗਿਆ ਵੀ ਮੇਰੇ ਮਗਰ ਜੇ 15 ਬੰਦੇ ਆ, ਵੀ ਮੇਰਾ ਉਹ ਨਿਸ਼ਾਨ ਬਹੁਤ ਬਣਦੀ ਆ। ਜੇ ਮੈਂ ਵਿਆਹ ਦੇ ਵਿੱਚ ਜਾਵਾਂ, ਸਾਰੇ ਗਰਦਨ ਘੁਮਾ ਕੇ ਮੇਰੇ ਵੱਲ ਨੂੰ ਦੇਖਣ ਵੀ ਕੌਣ ਆਇਆ, ਤੇ ਉਹ ਸਾਡੇ ਇਹ ਅੰਦਰ ਆ। ਹੁਣ ਉਹਦੇ ਲਈ ਉਹ ਫਿਰ ਇਦਾਂ ਦੇ ਪੁੱਠੇ ਕੰਮਾਂ ਦੇ ਵਿੱਚ ਪੈਂਦਾ ਤਾਕਤ ਦੇ ਨਾਲ। ਫਿਰ ਉਹਨਾਂ ਨੂੰ ਸ਼ਹਿ ਮਿਲਦੀ ਹੈ ਇਹਨਾਂ ਪੋਲੀਟੀਕਲ ਲੀਡਰਸ ਦੇ, ਕਿਉਂਕਿ ਇਹਨਾਂ ਨੇ ਵੀ ਆਪਣੇ ਕੰਮ ਕਢਵਾਉਣੇ ਹੁੰਦੇ ਆ। ਇਹਨਾਂ ਨੇ ਕੀ ਕੰਮ ਕਢਵਾਉਣੇ ਹੁੰਦੇ ਆ? ਜਿਹੜੀਆਂ ਆਪਾਂ ਨਜਾਇਜ਼ ਖੱਡਾਂ ਦੀ ਗੱਲ ਕਰ ਲਈਏ, ਮਾਈਨਿੰਗ ਦੀ ਗੱਲ ਕਰ ਲਈਏ, ਡਰੱਗ ਦੀ ਗੱਲ ਕਰ ਲਈਏ, ਉਹਨਾਂ ਨੇ ਕਿਹਨਾਂ ਤੋਂ ਕੰਮ ਕਰਵਾਉਣਾ? ਉਹ ਇਹਨਾਂ ਤੋਂ ਹੀ ਕਰਵਾਉਂਦੇ ਆ। ਇਹ ਫਿਰ ਉਹਨਾਂ ਦੇ ਪੋਸਟਰ ਵੀ ਛਾਪਦੇ ਆ, ਉਹਨਾਂ ਨੂੰ ਬਹੁਤ ਸਸਤੀ ਭਾਅ ਦੇ ਵਿੱਚ ਮਜ਼ਦੂਰ ਮਿਲ ਜਾਂਦੇ ਆ, ਬਹੁਤ ਸਸਤੀ ਕੀਮਤ ਦੇ ਉੱਤੇ। ਸਿਰਫ ਬੱਲੇ ਬੱਲੇ ਕਰਾਉਣੀ ਹੁੰਦੀ ਹੈ ਇਹਨਾਂ ਨੂੰ ਕੁਛ ਲਾਲਚ ਦੇਣੇ ਹੁੰਦੇ ਆ, ਸਿਰਫ ਇਹ ਕਹਿਣਾ ਹੁੰਦਾ ਵੀ ਚਲੋ ਜੀ ਸਾਡੀ ਪੁਲਿਸ ਵਾਲੇ ਮੰਨਦੇ ਆ। ਉਹਨਾਂ ਦਾ ਬਹੁਤ ਸੌਖੇ ਦੇ ਵਿੱਚ ਇਹ ਜਿਹੜੇ ਮਜ਼ਦੂਰ ਬਣ ਜਾਂਦੇ ਆ। ਉਹ ਫਿਰ ਉਹਦਾ ਜਿਹੜਾ ਬਾਅਦ ਦੇ ਵਿੱਚ ਇਹ ਜਿਹੜਾ ਸਿੱਟਾ ਨਿਕਲਦਾ। ਫਿਰ ਦੂਜਾ, ਪਹਿਲਾਂ ਤਾਂ ਇਹ ਅਨਐਮਪਲੋਇਮੈਂਟ ਦੀ ਗੱਲ ਬਰਾੜ ਸਾਹਿਬ ਨੇ ਕੀਤੀ ਆ। ਸਾਡੇ ਜਿਹੜੇ ਗਾਣੇ ਆ ਅਸ਼ਲੀਲ ਇੰਨੇ ਹੋ ਗਏ ਆ, ਫਿਰ ਸਾਡੇ ਉਹ ਗਾਣਿਆਂ ਦੇ ਵਿੱਚ ਇਹ ਆ ਵੀ ਸਾਡਾ, ਅਸੀਂ ਤਾਂ ਜੇ ਕਿਸੇ ਨੂੰ ਠੋਕਣਾ ਅਸੀਂ ਤਾਂ ਝੱਟ ਠੋਕ ਸਕਦੇ ਆ, ਸਾਡੇ ਕੋਲ ਪਿਸਟਲ ਆ, ਅਸੀਂ ਤਾਂ ਜਦੋਂ ਮਰਜ਼ੀ ਕਿਸੇ ਬੰਦੇ ਨੂੰ ਮਾਰਨਾ ਤਾਂ ਬਹੁਤ ਸੌਖੀ ਗੱਲ ਆ। ਤੀਜਾ ਇਹ ਆ ਕਿ ਸਾਡਾ ਬ੍ਰੇਨ ਡਰੇਨ, ਕਿ ਸਾਡੇ ਜਿਹੜੇ ਲੋਕ ਹੈ, ਜਿਹੜੇ ਸਾਡੇ ਬੱਚੇ ਪੜ੍ਹਦੇ ਵੀ ਆ, ਉਹਨਾਂ ਦੇ ਮਨ ਦੇ ਵਿੱਚ ਇਹੀ ਹੋ ਗਿਆ ਕਿ ਅਸੀਂ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਅਸੀਂ ਚਲੇ ਜਾਣਾ, ਅਸੀਂ ਇੱਥੇ ਕੰਮ ਕਰਨਾ ਹੀ ਨਹੀਂ। ਹੁਣ ਤੁਸੀਂ ਦੇਖ ਲਓ, ਅਸੀਂ ਵੀ ਜਾਂਦੇ ਆ ਇੱਥੋਂ, ਭਾਵੇਂ ਅਸੀਂ ਮੰਨ ਲਓ ਕਿ ਇੱਥੋਂ ਮੈਂ ਬਹੁਤ ਸਾਰੇ ਦੋਸਤਾਂ ਨੂੰ ਜਾਣਦਾ ਜਿਹੜੇ ਕਿ ਪੱਕੇ ਚਲੇ ਗਏ ਇੱਥੋਂ, ਪਰ ਉਹਨਾਂ ਨੇ ਇੰਡੀਆ ਜਾ ਕੇ ਭਾਵੇਂ 2 ਸਾਲ ਰਹੇ ਹੁਣ, 3 ਸਾਲ ਰਹੇ ਹੁਣ, ਉਹਨੇ ਕੰਮ ਨਹੀਂ ਕੀਤਾ। ਇਦਾਂ ਜਿਹੜੇ ਉੱਥੋਂ ਅਰਬ ਕੰਟਰੀਆਂ ਚੋਂ ਆਪਾਂ ਦੇਖ ਲਈਏ ਕਿ ਜਿਹੜੇ ਲੋਕ ਜਾਂਦੇ ਛੁੱਟੀ ਕੱਟਣ, ਉਧਰ ਮਜ਼ਦੂਰੀ ਕਰਦੇ ਜਾਣਗੇ ਜਾਂ ਇੱਥੋਂ ਮਜ਼ਦੂਰੀ ਕਰਦੇ ਜਾਣਗੇ, ਜਦੋਂ ਉੱਥੇ ਪੰਜਾਬ 'ਚ ਪਹੁੰਚਣਾ ਉੱਥੇ ਕੰਮ ਨਹੀਂ ਕਰਨਾ, ਕਹਿਣਾ ਜੀ ਮੈਂ ਤਾਂ ਬਾਹਰ ਹੀ ਜਾ ਕੇ ਕਰੂੰਗਾ। ਇਹ ਵੀ ਸਾਡੇ ਇੱਕ ਸਮਾਜ ਨੇ, ਸਾਨੂੰ ਇੱਕ ਸੱਭਿਆਚਾਰ ਨੇ ਜਿਹਦੇ ਉੱਤੇ ਅਸੀਂ ਮਾਣ ਬਹੁਤ ਕਰਦੇ ਹਾਂ, ਉਹਨੇ ਸਾਨੂੰ ਇਹ ਚੀਜ਼ਾਂ ਦਿੱਤੀਆਂ ਆ। ਸਾਨੂੰ ਇੱਕ ਫੋਕੀ ਸ਼ਖਸੀਅਤ ਸਾਡੀ ਬਣਾਤੀ, ਅਸੀਂ ਕੰਮ ਤੋਂ ਪਿੱਛੇ ਹਟ ਗਏ। ਸਾਨੂੰ ਖੇਤੀਬਾੜੀ ਦੇ ਵਿੱਚ ਮਸ਼ੀਨਾਂ ਨੇ ਇਦਾਂ ਦਾ ਚੀਜ਼ਾਂ ਦਾ ਬਣਾ ਦਿੱਤਾ, ਅਸੀਂ ਦੂਜਿਆਂ ਤੋਂ ਕੰਮ ਤਾਂ ਲੈਣਾ ਚਾਹੁੰਦੇ ਆ, ਪਰ ਆਪ ਚਿੱਟੇ ਕੁੜਤੇ ਪਜਾਮੇ ਪਾ ਕੇ ਘੁੰਮਣਾ ਚਾਹੁੰਦੇ ਆ। ਫਿਰ ਉਹ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਸਾਡੇ ਸਾਹਮਣੇ ਆਉਂਦੀਆਂ। ਬਿਲਕੁਲ ਦਲਜੀਤ ਜੀ, ਜਿੱਦਾਂ ਤੁਸੀਂ ਦੋਨਾਂ ਨੇ ਗੱਲ ਕੀਤੀ ਕਿ ਜਿਹੜੇ ਗੈਂਗਸਟਰ ਜਦੋਂ ਬਣਦੇ ਆ, ਇਹਨਾਂ ਨੂੰ ਜਨਮ ਸਾਡਾ ਸਿਸਟਮ ਦਿੰਦਾ ਆ। ਜਿੱਦਾਂ ਤੁਸੀਂ ਗੱਲ ਕੀਤੀ ਕਿ ਜਵਾਨ ਖੂਨ ਹੁੰਦਾ, ਮੇਰੇ ਖਿਆਲ ਜਵਾਨੀ ਹਰੇਕ ਤੇ ਹੁੰਦੀ ਆ, ਸਾਡੇ ਤੇ ਵੀ ਆਈ ਆ, ਹਰੇਕ ਤੇ ਹੁੰਦੀ ਆ। ਉਹ ਕਿਤੇ ਨਾ ਕਿਤੇ ਸਾਨੂੰ ਖੁਦ ਨੂੰ ਵੀ ਸੋਚਣਾ ਪੈਣਾ ਵੀ ਅਸੀਂ ਕਿਹੜੇ ਰਾਹੇ ਜਾਣਾ ਆ। ਜੇ ਸਾਨੂੰ ਲੀਡਰ ਅੱਜ ਸਾਨੂੰ ਤਾਕਤ ਦੇ ਰਹੇ ਆ, ਸਾਨੂੰ ਸਿਸਟਮ ਬਣਾ ਰਿਹਾ, ਤੇ ਉਹ ਸਿਸਟਮ ਦਾ ਅਸੀਂ ਜਿਸ ਦਿਨ ਗਲੀ ਦੇ ਹੱਡੀ ਬਣਨਾ, ਉਸੇ ਦਿਨ ਹੀ ਉਸ ਸਿਸਟਮ ਨੇ ਸਾਨੂੰ ਇੱਕ ਅਖਬਾਰ ਦੀ ਖਬਰ ਬਣਾ ਕੇ ਬਸ ਅਗਲੇ ਦਿਨ ਇੱਕ ਦਿਨ ਤੁਹਾਡਾ ਨਾਂ ਆਉਣਾ ਹੈ ਅਖਬਾਰਾਂ ਦੇ ਵਿੱਚ, ਜਿਹੜਾ ਖਬਰਾਂ ਦੇ ਵਿੱਚ, ਉਸ ਤੋਂ ਬਾਅਦ ਦੁਨੀਆ ਭੁੱਲ ਜਾਣੀ ਆ। ਸੋ ਸਾਡੇ ਬੱਚਿਆਂ ਨੂੰ, ਉਹਨਾਂ ਦੇ ਮਾਂ-ਪਿਓ ਨੂੰ ਇਹ ਸੋਚਣਾ ਪੈਣਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿੱਧਰ ਨੂੰ ਭੇਜਣਾ ਆ, ਜਾਂ ਕਿਵੇਂ ਉਹਨਾਂ ਦੀ ਜਿਹੜੀ ਇਹ ਚੀਜ਼ ਦੀ ਜਿੱਦਾਂ ਬ੍ਰੇਨ ਡਰੇਨ ਆ, ਬ੍ਰੇਨ ਡਰੇਨ ਹੋਣ ਤੋਂ ਰੋਕਣਾ ਕਿੱਦਾਂ। ਇਹ ਸਾਡੇ ਮਾਪਿਆਂ ਦੀ ਵੀ ਉਨੀ ਜ਼ਿੰਮੇਵਾਰੀ ਹੈ, ਸਾਡੀ ਜਿਹੜੀ
ਯੰਗ ਜਨਰੇਸ਼ਨ ਹੈ ਉਹਦੀ ਵੀ ਉਨੀ ਜ਼ਿੰਮੇਵਾਰੀ ਆ। ਸੋ ਇਹ ਜਿਹੜੀਆਂ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਬਹੁਤ ਜ਼ਿਆਦਾ ਲੋੜ ਆ। ਜਿੱਦਾਂ ਇਹ ਦਿਨੋਂ ਦਿਨ ਗੈਂਗਵਾਰ ਵੱਧ ਰਹੀ ਆ, ਇਹਨੂੰ ਮੇਰੇ ਖਿਆਲ ਰੋਕਣ ਦਾ ਹੱਲ ਇੱਕੋ ਇੱਕ ਆ ਕਿ ਸਾਨੂੰ ਆਪਣੇ ਆਪ ਵੱਲ, ਸਾਡੇ ਬੱਚਿਆਂ ਵੱਲ ਝਾਤੀ ਮਾਰਨੀ ਪੈਣੀ ਆ। ਨਾਲ ਜਿਹੜੇ ਕਮਿਊਨਿਟੀ ਜਿੱਦਾਂ ਹੈਗੇ, ਜਿੱਦਾਂ ਮੰਨ ਲਓ ਕਿ ਗੁਰਦੁਆਰਾ ਸਾਹਿਬ ਹੈ, ਇਹ ਬਹੁਤ ਵੱਡਾ ਰੋਲ ਪਲੇ ਕਰਦੇ ਆ। ਪਹਿਲਾਂ ਸਾਡੇ ਜਿਹੜੇ ਲੋਕ ਹੁੰਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਸ਼ਾਮ ਜਾਂਦੇ ਸੀ, ਵਧੀਆ ਲੋਕਾਂ ਦੀ ਸੰਗਤ ਹੁੰਦੀ ਸੀ। ਉਹ ਕਹਿੰਦੇ ਹੁੰਦੇ ਵੀ ਗੁਰਦਾਸ ਵਿੱਚ ਵੀ ਕਹਿੰਦੇ ਵੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੰਤਾ ਆਵੇ। ਉਹ ਕੀ ਹੁੰਦਾ, ਕੰਪਨੀ ਦੀ ਗੱਲ ਹੈ ਕਿ ਉਹ ਬੰਦੇ ਮੈਨੂੰ ਕੰਪਨੀ ਦੇ ਵਿੱਚ ਦੇਈ ਜਿਹੜੇ ਵਧੀਆ ਆ। ਮਾਪਿਆਂ ਨੂੰ ਵੀ ਚਾਹੀਦਾ ਕਿ ਜੇ ਬੱਚੇ ਜਿਹੜੇ ਆ ਉਹਨਾਂ ਦੀ ਕੰਪਨੀ ਕੀ, ਇੱਥੇ ਵੀ ਅਸੀਂ ਇਹੀ ਧਿਆਨ ਰੱਖਦੇ ਕਿ ਸਾਡੇ ਬੱਚੇ ਕਿ ਉਹਨਾਂ ਦੇ ਜਿਹੜੇ ਦੋਸਤ ਆ ਕੌਣ ਆ, ਅਸੀਂ ਇੱਥੇ ਵੀ ਧਿਆਨ ਰੱਖਦੇ। ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਦੇ ਉੱਤੇ ਧਿਆਨ ਰੱਖਣਾ ਪੈਂਦਾ। ਪਰ ਦਲਜੀਤ ਜੀ ਮੈਂ ਇਹਦੇ ਨਾਲ ਥੋੜੀ ਜਿਹੀ ਇੱਕ ਗੱਲ ਹੋਰ ਜੋੜਦਾ ਸਿੱਧੂ ਸਾਹਿਬ, ਜਦੋਂ ਆਪਾਂ ਹੁਣ ਕੰਮਾਂ ਤੋਂ ਆਉਣੇ ਆ ਬਈ ਮੰਨ ਲਓ ਆਪਾਂ 5 ਵਜੇ ਕੰਮ ਖਤਮ ਕੀਤਾ, ਆਪਾਂ ਘਰ ਨੂੰ ਆ ਰਹੇ ਹਾਂ, ਤੁਸੀਂ ਦੇਖੋ ਰਾਹ ਦੇ ਵਿੱਚ ਸੱਜੇ ਪਾਸੇ ਦੇਖੋ, ਖੱਬੇ ਪਾਸੇ ਦੇਖੋ, ਕਿਤੇ ਫੁੱਟਬਾਲ ਖੇਡ ਰਹੇ ਆ, ਕਿਤੇ ਹਾਕੀ ਖੇਡ ਰਹੇ ਆ, ਕਿਤੇ ਫੁੱਟੀਜ਼ ਖੇਡ ਰਹੇ ਆ, ਕਿਤੇ ਕੋਈ ਗੇਮਾਂ ਹੋ ਰਹੀਆਂ, ਕਿਤੇ ਕੋਈ ਵੇਖੋ ਥੀਏਟਰ ਹੋ ਰਿਹਾ। ਸਾਡੇ ਕੋਲੇ ਕੀ ਆ ਪਿੰਡਾਂ 'ਚ? ਸਾਡੇ ਕੋਲੇ ਪਿੰਡਾਂ ਦੇ ਵਿੱਚ ਜਿਵੇਂ ਦਲਜੀਤ ਜੀ ਨੇ ਕਿਹਾ ਵੀ ਗੁਰਦੁਆਰਾ ਸਾਹਿਬ ਤੋਂ ਬਿਨਾਂ ਹੋਰ ਕੁਝ ਹੈ ਨਹੀਂਗਾ। ਬਰਾੜ ਸਾਹਿਬ ਗੱਲ ਉਹੀ ਆ ਨਾ, ਉਹਦੇ ਵਿੱਚ ਵੀ ਸਾਡੇ ਲੋਕ ਹੀ ਕਸੂਰਵਾਰ ਆ। ਜਿਹੜੀਆਂ ਸਰਕਾਰਾਂ ਅਸੀਂ ਚੁਣ ਕੇ ਭੇਜਦੇ ਆ, ਜਿਹੜੇ ਲੀਡਰਾਂ ਨੂੰ ਅਸੀਂ ਕੁਰਸੀਆਂ ਬਖਸ਼ੀਆਂ, ਉਹਨਾਂ ਨੂੰ ਵੀ ਅਸੀਂ ਬਖਸ਼ੀਆਂ। ਉਹ ਕਹਿੰਦੇ ਜਿੱਦਾਂ ਗੱਲ ਕੀਤੀ ਸੀ ਪਿਛਲੀ ਵਾਰ ਵੀ ਦਲਜੀਤ ਜੀ ਨੇ ਕਿ ਉਹ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਬਿਹਾਰ ਤੋਂ ਥੋੜੀ ਆਏ ਆ, ਉਹ ਸਾਡੇ ਵਿੱਚ ਹੀ ਜਿਹੜੇ ਪੁਰਾਣੇ 50 ਸਾਲਾਂ ਤੋਂ ਰਾਜਨੀਤੀ ਕਰ ਰਹੇ ਆ, ਸਾਡੀਆਂ ਵੋਟਾਂ ਲੈ ਕੇ ਹੀ ਕੁਰਸੀ ਤੇ ਬਹਿੰਦੇ। ਹੁਣ ਕੈਪਟਨ ਸਾਹਿਬ ਬੈਠੇ ਆ ਜਿਨ੍ਹਾਂ ਨੇ 4 ਹਫ਼ਤਿਆਂ 'ਚ ਮੈਂ ਕਿਹਾ ਸੀ ਨਸ਼ਾ ਖਤਮ ਕਰ ਦੂੰਗਾ, ਪਰ ਅੱਜ ਹੁਣ 4.5 ਸਾਲ ਹੋ ਗਏ ਕੁਛ ਨਹੀਂ ਕੀਤਾ। ਪਰ ਸਾਡੇ ਲੋਕਾਂ ਨੇ ਫਿਰ ਜਦੋਂ ਹੁਣ ਵੋਟਾਂ ਦੇ 2-3 ਮਹੀਨੇ ਆਉਣੇ ਆ, ਫਿਰ ਉਹ ਜਿਹੜੇ ਲੁਭਾਵੇਂ ਜਿਹੜੇ ਵਾਅਦੇ ਆ, ਜਿਹੜੇ ਉਹਨਾਂ ਦੇ ਲਾਰੇ ਆ, ਉਹਨਾਂ ਵਿੱਚ ਆ ਕੇ ਉਹਨਾਂ ਦੇ ਮਗਰ ਬੱਲੇ ਬੱਲੇ ਕਰਨੀ ਆ। ਸੋ ਸਾਡੇ ਲੋਕਾਂ ਨੂੰ ਸੋਚਣ ਦੀ ਬਹੁਤ ਜ਼ਿਆਦਾ ਲੋੜ ਆ ਜੀ। ਇਹ ਨਾ ਸਿੱਧੂ ਸਾਹਿਬ ਜਿਹੜਾ ਤੁਸੀਂ ਹੁਣ ਇਹ ਗੱਲ ਕਰ ਰਹੇ ਹੋ, ਮੈਂ ਕਹਿਣਾ ਚਾਹਣਾ ਆਪਦੇ ਵੱਲੋਂ ਵੀ ਕੋਈ ਉੱਠੇ ਪੰਜਾਬ ਦਾ ਨੇਤਾ ਜਿਹੜਾ ਲੋਕਾਂ ਨੂੰ ਸੱਚ ਦੱਸੇ ਵੀ ਜਿੰਨੇ ਅਸੀਂ ਪੜ੍ਹਾ ਲਏ ਬੱਚੇ ਦਲਜੀਤ ਜੀ, ਉਹਨਾਂ ਨੂੰ ਅਸੀਂ ਨੌਕਰੀਆਂ ਨਹੀਂ ਦੇ ਸਕੇ। ਜਿੰਨੇ ਇਸ ਟਾਈਮ ਪੜ੍ਹ ਰਹੇ ਆ ਉਹਨਾਂ ਨੂੰ ਨੌਕਰੀਆਂ ਹੈ ਨਹੀਂ ਉਹਨਾਂ ਵਾਸਤੇ, ਤੇ ਜਿੰਨੇ ਗਾਂਹ ਪੜ੍ਹਨਗੇ ਉਹਨਾਂ ਵਾਸਤੇ ਤਾਂ ਬਿਲਕੁਲ ਹੀ ਨੌਕਰੀਆਂ ਦਾ ਸਰਕਾਰ ਪ੍ਰਬੰਧ ਨਹੀਂ ਕਰ ਸਕੂਗੀ। ਨੌਕਰੀਆਂ ਦਾ ਪ੍ਰਬੰਧ ਨਹੀਂ ਹੋ ਸਕਣਾ, ਇਸ ਨੂੰ ਮੰਨਣਾ ਪੈਣਾ। ਸਰਕਾਰ ਨੂੰ ਕੋਈ ਨਾ ਕੋਈ ਹੋਰ ਅਲਟਰਨੇਟਿਵ ਦੇਖਣਾ ਪੈਣਾ। ਟੂਰਿਜ਼ਮ ਕੋਈ ਹੋਰ ਇਹੋ ਜਿਹੀ ਇੰਡਸਟਰੀ ਲੈ ਕੇ ਆਉਣੀ ਪੈਣੀ ਆ, ਜਾਂ ਜਿਹੜੀਆਂ ਯੂਨੀਵਰਸਿਟੀਆਂ ਬੱਚੇ ਪੈਦਾ ਕਰਦੀਆਂ। ਮੈਂ ਸਿੱਧੂ ਸਾਹਿਬ ਇਹ ਕਹਿਣਾ ਚਾਹਣਾ ਵੀ ਇੱਕ ਬੱਚਾ ਯੂਨੀਵਰਸਿਟੀ ਦੇ ਵਿੱਚੋਂ PhD ਕਰਦਾ ਕੈਮਿਸਟਰੀ ਦੇ ਵਿੱਚ, ਉਹ ਵੀ ਲਾਈਨ 'ਚ ਖੜਾ ਹੁੰਦਾ ਨੌਕਰੀ ਲੈਣ ਵਾਸਤੇ। ਜਿਹੜਾ ਯੂਨੀਵਰਸਿਟੀ ਨਹੀਂ ਗਿਆ ਉਹ ਵੀ ਉਸੇ ਲਾਈਨ 'ਚ ਖੜਾ ਹੁੰਦਾ। ਜਦ ਕਿ ਯੂਨੀਵਰਸਿਟੀ ਦਾ ਫਰਜ਼ ਸੀ, ਯੂਨੀਵਰਸਿਟੀ ਦੀ ਇਹ ਡਿਊਟੀ ਸੀ ਕਿ ਜਿਹੜਾ ਉੱਥੋਂ PhD ਕਰਦਾ ਉਹ ਬੱਚਾ ਬਾਹਰ ਜਾ ਕੇ, ਜੇ ਮੰਨ ਲਓ ਉਹਨੇ ਆਰਗੈਨਿਕ ਕੈਮਿਸਟਰੀ ਦੀ ਕੀਤੀ ਆ, ਕੋਈ ਬਾਹਰ ਜਾਣੇ ਕੈਮਿਸਟਰੀ ਦੀ ਕੀਤੀ ਆ, ਕੋਈ ਇਹੋ ਜਿਹਾ ਫੂਡ ਕ੍ਰੀਏਟ ਕਰੇ, ਕੋਈ ਨਵੀਆਂ ਕਾਢਾਂ ਲਿਆਵੇ ਜਿਹਦੇ ਨਾਲ ਉਹ ਆਪ ਵੀ ਰੋਜ਼ਗਾਰ 'ਚ ਪੈਦਾ ਕਰੇ ਆਪਦੇ ਲਈ, 1000-2000 ਹੋਰ ਲੋਕਾਂ ਲਈ ਵੀ ਰੋਜ਼ਗਾਰ ਪੈਦਾ ਕਰੇ। ਮੈਨੂੰ ਲੱਗਦਾ ਸਾਡੀਆਂ ਯੂਨੀਵਰਸਿਟੀਆਂ ਵੀ ਫੇਲ ਹੋਈਆਂ ਇਸ ਕਾਰਨ। ਬਰਾੜ ਸਾਹਿਬ ਤੁਸੀਂ ਇੱਥੇ ਇੱਕ ਗੱਲ ਹੋਰ ਭੁੱਲ ਗਏ ਹੋ, ਜਿੱਦਾਂ ਤੁਸੀਂ ਕਿਹਾ ਕਿ ਜਿਹੜੀ PhD ਕੀਤੀ ਉਹ ਵੀ ਲਾਈਨ 'ਚ ਖੜਾ ਹੁੰਦਾ, ਜਿਹੜਾ ਯੂਨੀਵਰਸਿਟੀ ਨਹੀਂ ਗਿਆ ਉਹ ਵੀ ਲਾਈਨ 'ਚ ਖੜਾ ਹੁੰਦਾ। ਪਰ ਜਦੋਂ ਉਹਨਾਂ ਦੋਵਾਂ ਨੂੰ ਨੌਕਰੀ ਨਹੀਂ ਨਾ ਮਿਲਦੀ, ਤਾਂ ਜਦੋਂ ਇੱਕ ਚਿੱਠੀ ਲੈਣ ਲਈ ਹੱਥ ਜਿਹਦੇ ਮੂਹਰੇ ਬੰਨ੍ਹਦੇ ਆ, ਉਹ 5ਵੀਂ ਤੱਕ ਪੜ੍ਹਿਆ ਹੁੰਦਾ। ਉਹ ਜਿਹੜਾ 5ਵੀਂ ਤੱਕ ਪੜ੍ਹਿਆ ਉਹਨੂੰ ਕੁਰਸੀ ਜਿਹੜੀ ਦਿੱਤੀ ਆ ਨਾ, ਜਿਹੜਾ ਹਰਾ ਪੈਨ ਦਿੱਤਾ ਆ, ਉਹ ਪਾਵਰ ਅਸੀਂ ਦਿੱਤੀ, ਉਹ ਕਿਸੇ ਨੇ ਨਹੀਂ ਦਿੱਤੀ। ਸਾਨੂੰ ਇਹ ਚੀਜ਼ਾਂ ਬਾਰੇ ਸੋਚਣਾ ਪੈਣਾ ਕਿ ਸਾਨੂੰ ਲੀਡਰ ਜਿਹੜੇ ਆ ਉਹ ਚੰਗੇ ਸੋਚ ਕੇ, ਚੰਗੇ ਪੜ੍ਹੇ ਲਿਖੇ, ਜਿਹੜੇ ਨੀਤ ਨਾਲ ਇਸ ਲੋਕਾਈ ਲਈ, ਪੰਜਾਬ ਦੇ ਭਲੇ ਲਈ ਕੰਮ ਕਰਨ। ਦਲਜੀਤ ਜੀ, ਇਹਦੇ ਨਾਲ ਮੈਂ ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਟਿੱਪਣੀਆਂ ਦੀ ਗੱਲ ਕਰਾਂ ਤਾਂ ਹਰਜਿੰਦਰ ਕੌਰ ਜੀ ਨੇ ਟਿੱਪਣੀ ਭੇਜੀ ਆ। ਉਹ ਆਪਾਂ ਗਰਮੀ ਦੀ ਗੱਲ ਕਰ ਰਹੇ ਸੀ, ਉਹਨਾਂ ਨੇ ਕਿਹਾ ਕਿ ਵਾਕਈ ਇੰਡੀਆ ਦੇ ਵਿੱਚ ਬਹੁਤ ਗਰਮੀ ਪੈ ਰਹੀ ਆ। ਨਾਲ ਦੀ ਨਾਲ ਮੇਜਰ ਹੇਅਰ ਹੁਣੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੇਅਰ ਸਾਹਿਬ। ਸੰਜੀਵ ਰਾਜਪੂਤ ਉਹ WhatsApp ਨੰਬਰ ਮੰਗ ਰਹੇ ਆ। ਰਾਜਪੂਤ ਸਾਹਿਬ, ਸਾਡਾ WhatsApp ਨੰਬਰ ਹੈ ਨਹੀਂ ਕੋਈ, ਇਹਦੇ ਨਾਲ ਅਸੀਂ ਪ੍ਰੋਗਰਾਮ ਦੇ ਵਿੱਚ ਲਾਈਵ ਕਾਲਸ ਲੈ ਰਹੇ ਹਾਂ, ਪਰ ਪਿਛਲੇ ਕੁਝ ਐਪੀਸੋਡ ਦੇ ਵਿੱਚ ਤਕਨੀਕੀ ਕਾਰਨਾਂ ਕਰਕੇ ਉਹ ਜਿਹੜੇ ਕਾਲਸ ਆ ਉਹ ਵੀ ਬੰਦ ਕਰਨੀਆਂ ਪੈ ਰਹੀਆਂ ਸਾਨੂੰ। ਤੁਸੀਂ ਜੇਕਰ ਕੋਈ ਗੱਲ ਕਰਨੀ ਚਾਹੋ ਤਾਂ ਤੁਸੀਂ ਆਪਣੀ ਟਿੱਪਣੀ ਕਰਕੇ ਆਪਣਾ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਟਿੱਪਣੀ, ਆਪਣਾ ਸਵਾਲ ਜ਼ਰੂਰ ਰੱਖ ਸਕਦੇ ਹੋ। ਮੈਂ ਦਲਜੀਤ ਜੀ ਵਾਪਸ ਤੁਹਾਡੇ ਵੱਲ ਆਉਣਾ, ਆਪਣੀ ਅਗਲੀ ਖਬਰ ਵੱਲ ਵਧਾਂ ਤਾਂ ਮੈਂ ਗੱਲ ਥੋੜ੍ਹੀ ਜਿਹੜੀ ਕਰਨੀ ਚਾਹੂੰਗਾ ਦੁਨੀਆ ਦੀ। ਅਫਗਾਨਿਸਤਾਨ ਦੇ ਵਿੱਚ ਜਿਹੜਾ ਕਾਫੀ ਸਮੇਂ ਤੋਂ ਅਮਰੀਕਾ ਨੇ ਡੇਰਾ ਲਾਇਆ ਸੀ, ਇੱਕ ਯੁੱਧ ਚੱਲ ਰਿਹਾ ਸੀ, ਉਹ ਆਖਿਰਕਾਰ ਅੰਤ ਹੋ ਗਿਆ ਉਸ ਚੀਜ਼ ਦਾ, ਕਿਉਂਕਿ ਅਮਰੀਕਾ ਜਿਹੜਾ ਆ ਆਪਣਾ ਲਾਮ ਲਸ਼ਕਰ ਲੈ ਕੇ ਉੱਥੋਂ ਕੂਚ ਕਰ ਗਿਆ, ਵਾਪਸ ਅਫਗਾਨਿਸਤਾਨ ਖਾਲੀ ਕਰਤਾ, ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਹਲਚਲ ਮਚੀ ਹੋਈ ਹੈ ਕਿ ਹੁਣ ਅੱਗੇ ਹੋਣ ਕੀ ਜਾ ਰਿਹਾ। ਕਿੱਦਾਂ ਦੇਖਦੇ ਹੋ?
9/11 ਦੀ ਘਟਨਾ ਤੋਂ ਬਾਅਦ ਕਿਉਂਕਿ ਮੇਨ ਜਿਹੜਾ ਨਾਂ ਸੀ ਲਦੇਨ ਦਾ ਸੀ, ਲਦੇਨ ਜਿਹੜਾ ਆ ਉਹਨੂੰ ਸ਼ਹਿ ਦਿੱਤੀ, ਸ਼ਰਨ ਦਿੱਤੀ ਇਹਨਾਂ ਨੇ ਤਾਲੀਬਾਨ ਨੇ। ਤਾਲੀਬਾਨ ਦਾ ਸ਼ਾਸਨ ਸੀ ਅਫਗਾਨਿਸਤਾਨ ਦੇ ਵਿੱਚ। ਤਾਲੀਬਾਨ ਦਾ ਅਰਥ ਹੁੰਦਾ ਸਟੂਡੈਂਟਸ, ਛਾਤਰ, ਜਾਂ ਆਪਾਂ ਪੰਜਾਬੀ ਚ ਕਹਦੀਏ ਸਿੱਖ। ਅਸਲ ਦੇ ਵਿੱਚ ਇਹ ਤਾਲੀਬਾਨ ਹੀ ਆ। ਤਾਲੀਬਾਨ ਦਾ ਮਤਲਬ ਇਹ ਕਿ ਜਿਹੜਾ ਬੰਦਾ ਸਿੱਖਣ ਲਈ ਤਿਆਰ ਆ, ਇਹਦਾ ਮਤਲਬ ਇਹ ਨਿਕਲਦਾ। ਤੇ ਬਣਿਆ ਵੀ ਇਸੇ ਤਰ੍ਹਾਂ ਹੀ, ਇੱਕ ਪਸ਼ਤੋ ਅੰਦੋਲਨ ਸੀ ਜਿਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਕਰਪਸ਼ਨ ਹਟਾਵਾਂਗੇ। ਜਦੋਂ ਸੋਵੀਅਤ ਯੂਨੀਅਨ ਵਾਲੇ ਛੱਡ ਕੇ ਗਏ ਆ ਅਫਗਾਨਿਸਤਾਨ ਨੂੰ, ਉਸ ਤੋਂ ਬਾਅਦ ਬਹੁਤ ਜ਼ਿਆਦਾ ਕਰਪਸ਼ਨ ਸੀ, ਜਿਹੜੀ ਆਪਾਂ ਹੁਣ ਰੌਲਾ ਪਾਉਂਦੇ ਆ ਪੰਜਾਬ ਦੇ ਵਿੱਚ ਵੀ ਕਿ ਸਾਡੇ ਮੇਨ ਤਾਂ ਚੀਜ਼ਾਂ ਇਹੀ ਆ ਕਿ ਰਾਜਨੀਤਿਕ ਜਿਹੜੇ ਆ ਸਾਡੇ ਗਲਿਆਰੇ ਆ ਉਹ ਕਰਪਟ ਹੋ ਚੁੱਕੇ ਆ, ਉਹ ਆਪਣੀ ਮਨਸ਼ਾ ਉਹਨਾਂ ਦੀ ਮਾੜੀ ਹੋ ਗਈ ਆ, ਨੀਅਤ ਮਾੜੀ ਹੋ ਗਈ ਆ। ਬਿਲਕੁਲ ਇਸੇ ਤਰ੍ਹਾਂ ਦਾ ਸਿਸਟਮ ਉੱਥੇ ਸੀ। 1996 ਤੱਕ ਇਹਨਾਂ ਨੇ ਅਫਗਾਨਿਸਤਾਨ ਦੇ ਉੱਤੇ ਇਸੇ ਲਹਿਰ ਨੇ ਕਬਜ਼ਾ ਕਰ ਲਿਆ, ਉਹਨਾਂ ਨੂੰ ਹਰਾਇਆ ਜਾਂ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਇਹਨਾਂ ਨੇ ਵਿਕਾਸ ਦੇ ਕੰਮ ਵੀ ਕੀਤੇ ਪਹਿਲੇ 2-3 ਸਾਲ, ਬਹੁਤ ਜ਼ਿਆਦਾ ਸੜਕਾਂ ਉਹਨਾਂ ਦਿਨਾਂ ਦੇ ਵਿੱਚ ਬਣੀਆਂ। ਜਦੋਂ ਹੁਣ ਕਰਪਸ਼ਨ ਦੇ ਉੱਤੇ ਇੰਨਾ ਜ਼ਿਆਦਾ ਸਕੰਜਾ ਕੱਸ ਦਿੱਤਾ, ਲੋਕ ਵੀ ਖੁਸ਼ ਹੋ ਗਏ। ਜਿਨ੍ਹਾਂ ਨੂੰ ਹੁਣ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬੰਦੇ ਹੁਣ ਕਰਪਟ ਆ, ਜਦੋਂ ਲਾਈਨਾਂ ਲੱਗੀਆਂ ਆ ਉੱਥੇ ਫਿਰ ਅਗਲਿਆਂ ਨੇ ਪੈਸੇ ਹੀ ਮੰਗਣੇ ਆ। ਜਦੋਂ ਉਹਨਾਂ ਨੇ ਜਦੋਂ ਕਰਪਸ਼ਨ ਹਟਾਈ ਆ, ਲੋਕਾਂ ਦੇ ਵਿੱਚ ਬਹੁਤ ਹੋਇਆ ਵੀ ਤਾਲੀਬਾਨ ਬਹੁਤ ਵਧੀਆ ਰਾਜ ਕਰਦਾ। ਪਰ ਨਾਲ ਦੀ ਨਾਲ ਇਹਨਾਂ ਨੇ ਕੁਛ ਇਦਾਂ ਦੇ ਰੂਲ ਕਰ ਦਿੱਤੇ, ਕੱਟੜਤਾ ਇੰਨੀ ਜ਼ਿਆਦਾ ਫੈਲਾ ਦਿੱਤੀ, ਜਿੱਦਾਂ ਖਾਸ ਤੌਰ ਦੇ ਉੱਤੇ ਵੀ ਔਰਤਾਂ ਦੇ ਉੱਤੇ ਬਹੁਤ ਜ਼ਿਆਦਾ ਲਾ ਦਿੱਤਾ ਅੰਕੁਸ਼। ਪਹਿਲਾਂ ਇੰਨਾ ਅਫਗਾਨਿਸਤਾਨ ਵਿੱਚ ਤੁਸੀਂ ਦੇਖੋਗੇ, ਪਹਿਲਾਂ ਇੰਨਾ ਜ਼ਿਆਦਾ ਨਹੀਂ ਸੀ। ਇਹਨਾਂ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਜਾਨੀ ਇੱਕ ਸੈਕੰਡ ਗ੍ਰੇਡ ਦੇ ਸਿਟੀਜ਼ਨ ਬਣਾ ਕੇ ਰੱਖ ਦਿੱਤਾ ਜਨਾਨੀਆਂ ਨੂੰ। ਫਿਰ ਨਾਲ ਦੀ ਨਾਲ ਜਿਹੜੀਆਂ ਸਜ਼ਾਵਾਂ ਸੀ ਉਹ ਤਾਲੀਬਾਨ ਤਰੀਕੇ ਦੇ ਨਾਲ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿੱਦਾਂ ਪੱਥਰ ਮਾਰੋ ਜੀ, ਉਹ ਜਿੱਦਾਂ ਪੁਰਾਣੇ ਆਪਾਂ ਦੇਖਦੇ ਹਾਂ ਇਤਿਹਾਸ ਦੇ ਵਿੱਚ, ਇਸ ਤਰੀਕੇ ਦੇ ਨਾਲ। ਇਹ ਪਹਿਲੀ ਵਾਰ ਬਦਨਾਮ 2001 ਦੇ ਵਿੱਚ ਹੋਏ ਜਦੋਂ ਇਹਨਾਂ ਨੇ ਬੁੱਧ ਦੀਆਂ ਮੂਰਤੀਆਂ ਤੋੜੀਆਂ, ਜਿਹੜੀਆਂ ਹੈਗੇ ਬਹੁਤ ਪੁਰਾਤਨ ਸੀਗੀਆਂ। ਇਹਨਾਂ ਨੇ ਜਦੋਂ ਉਹ ਤੋੜੀਆਂ, ਉਸ ਤੋਂ ਬਾਅਦ ਦੁਨੀਆ ਦੇ ਵਿੱਚ ਇੱਕ ਲਹਿਰ ਚੱਲੀ ਵੀ ਤਾਲੀਬਾਨ ਇਹ ਤਾਂ ਬਹੁਤ ਮਾੜੇ, ਤਾਂ ਲੋਕਾਂ ਦੀ ਨਜ਼ਰ ਗਈ। ਪਹਿਲਾਂ ਲੋਕਾਂ ਦੀ ਨਜ਼ਰ ਹੀ ਹੈ ਨਹੀਂ ਸੀ ਇਹਨਾਂ ਦੇ ਉੱਤੇ। ਉਹਨਾਂ ਦੇ ਮਨ ਦੇ ਵਿੱਚ ਇਹ ਸੀ ਵੀ ਤਾਲੀਬਾਨ ਇੱਕ ਪਾਰਟੀ ਆ, ਰਾਜ ਕਰਦੀ ਆ। ਤੇ ਪਾਕਿਸਤਾਨ ਨੇ ਬਹੁਤ ਜ਼ਿਆਦਾ ਸ਼ਹਿ ਦਿੱਤੀ ਸੀ, ਈਵਨ ਕਿ ਪਾਕਿਸਤਾਨ ਦੇ ਵਿੱਚ ਵੀ ਤਾਲੀਬਾਨ ਸੀ। ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਇਲਾਕੇ ਸੀ ਜਿੱਥੇ ਕਿ ਤਾਲੀਬਾਨ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ, ਕਿਉਂਕਿ ਉਹ ਵੀ ਇਹੀ ਪਸ਼ਤੋ ਅੰਦੋਲਨ ਨਹੀਂ ਸੀ ਜਿਹੜੇ ਪਸ਼ਤੋ ਲੋਕਾਂ ਦੇ ਦੁਆਰਾ ਚਲਾਇਆ ਜਾਂਦਾ ਸੀ। ਪਰ ਜਦੋਂ ਲਦੇਨ ਤੋਂ ਬਾਅਦ ਇਹ ਹੁਣ ਹੋਇਆ, ਹੁਣ ਜੋ ਬਾਈਡਨ ਨੇ ਕਿਹਾ ਕਿ ਸਾਡਾ ਬਹੁਤ ਜ਼ਿਆਦਾ ਜਿਹੜਾ ਆ ਨੁਕਸਾਨ ਹੋ ਰਿਹਾ, ਹੁਣ ਇੱਥੇ ਦੇ ਹਾਲਾਤ ਵੀ ਕੁਛ ਜਾਂ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਅਮਰੀਕਾ ਨੇ ਵੀ ਹੱਥ ਖੜੇ ਕਰ ਦਿੱਤੇ ਸੀ। ਜਿਹੜਾ ਅਫਗਾਨਿਸਤਾਨ ਇੱਕ ਹਰੀ ਸਿੰਘ ਨਲੂਆ ਹੁਣਾਂ ਨੇ ਇਤਿਹਾਸ ਦੇ ਜ਼ਿਆਦਾ ਜਾਣਕਾਰ ਆ, ਬਰਾੜ ਸਾਹਿਬ, ਤੇ ਨਲੂਆ ਨੇ ਜੇ ਕਹਿ ਲਈਏ ਕਿ ਨੱਕ ਭੰਨਿਆ ਹੁਣ ਤੱਕ ਅਫਗਾਨਿਸਤਾਨ ਦਾ, ਬਾਕੀ ਤਾਂ ਸਾਰੇ ਹਾਰ ਮੰਨ ਕੇ ਗਏ। ਤੇ ਅਮਰੀਕਾ ਵੀ ਹੱਥ ਖੜੇ ਕਰ ਗਿਆ 2018 ਦੇ ਵਿੱਚ। ਹੁਣ ਇਹ 2020 ਤੱਕ ਇਹਨਾਂ ਦੀ ਗੱਲ ਦੋਹਾ ਦੇ ਵਿੱਚ ਚੱਲਦੀ ਰਹੀ ਆ, ਤਾਲੀਬਾਨ ਤੇ ਅਫਗਾਨਿਸਤਾਨ ਦੀ, ਅਮਰੀਕਾ ਦੀ। ਤੇ ਇਹਨਾਂ ਨੇ ਉਹਦੇ ਵਿੱਚ ਇਹ ਕਿਹਾ ਕਿ ਕਿਉਂਕਿ ਤਾਲੀਬਾਨ ਅਮਰੀਕਾ ਦੇ ਬਹੁਤ ਜ਼ਿਆਦਾ ਨੁਕਸਾਨ, ਨਾਟੋ ਦੀਆਂ ਫੌਜਾਂ ਦਾ ਬਹੁਤ ਨੁਕਸਾਨ ਹੋਇਆ ਤੇ ਖਰਚਾ ਵੀ ਬਹੁਤ ਜ਼ਿਆਦਾ ਵੱਧ ਰਿਹਾ ਸੀ, ਤੇ ਇਹਨਾਂ ਦੇ ਜਿਹੜੇ ਬਹੁਤ ਸਾਰੇ ਸੈਨਿਕ ਆ ਉਹ ਮਰੇ ਵੀ ਸੀ। ਹੁਣ ਉਹਦੇ ਵਿੱਚ ਇਹ ਸਮਝੌਤਾ ਇਹ ਹੋਇਆ ਸੀ ਵੀ ਅਸੀਂ ਛੱਡ ਕੇ ਜਾਂਦੇ ਹਾਂ, ਤੁਸੀਂ ਸਾਡੇ ਉੱਤੇ ਉਨਾ ਚਿਰ ਹਮਲੇ ਨਹੀਂ ਕਰਨੇ। ਉਹ ਜਿਹੜੇ ਹੁਣ ਜੋ ਬਾਈਡਨ ਨੇ ਕਹਿ ਦਿੱਤਾ ਸੀ ਵੀ ਆਹ 11 ਸਤੰਬਰ ਜਦੋਂ ਕਿ ਉਹਦੀ ਆ ਵੀ ਰਿਹਾ ਆ ਉਸ ਸਾਲਗਿਰਾ, ਜਾਂ ਕਹਿ ਲਓ ਕੁਛ ਵੀ ਕਹਿ ਲਓ, ਬਰਸੀ ਕਹਿ ਲਓ ਉਹਨਾਂ ਲੋਕਾਂ ਦੀ, ਕਿ ਜਿਹੜੇ ਲੋਕ ਜਿਹੜੇ 11 ਸਤੰਬਰ ਨੂੰ ਗਏ ਸੀ ਉਸ ਤੱਕ ਜਿਹੜੀ ਫੌਜਾਂ ਆ ਵਾਪਸ ਭੇਜ ਦਿੱਤੀਆਂ ਜਾਣੀਆਂ, ਤੇ ਰਾਤੀ ਉਹਨਾਂ ਨੇ ਇੱਕ 에ਅਰ ਫੋਰਸ ਬਗਾਮ ਦਾ ਉਹ ਖਾਲੀ ਕਰ ਦਿੱਤਾ। ਪਰ ਹੁਣ ਇੱਕ ਨਵਾਂ ਇਸ਼ੂ ਇਹ ਬਣ ਗਿਆ ਵੀ ਤਾਲੀਬਾਨ ਜਦੋਂ ਹੁਣ 1/3 ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕਰ ਗਿਆ, ਉਹਨਾਂ ਨੇ ਆਪਣੇ ਉਹੀ ਪੁਰਾਣੇ ਜਿਹੜੇ ਸਿਸਟਮ ਆ ਉਹ ਚਲਾਉਣੇ ਸ਼ੁਰੂ ਕਰ ਦਿੱਤੇ ਆ। ਹੁਣ ਦੇਖਣ ਵਾਲੀ ਗੱਲ ਆ ਕਿ ਕਿਤੇ ਹੁਣ ਨੁਕਸਾਨ ਸਭ ਤੋਂ ਜ਼ਿਆਦਾ ਭਾਰਤ ਦੇ ਲੋਕਾਂ ਨੂੰ ਹੋ ਸਕਦਾ, ਕਿਉਂਕਿ ਤਾਲੀਬਾਨ ਕੱਟੜ ਵਿਰੋਧੀ ਰਿਹਾ, ਹੁਣ ਤੱਕ ਵਿਰੋਧ ਕਰਦਾ ਰਿਹਾ। ਇੰਡੀਆ ਦੀ ਬਹੁਤ ਜ਼ਿਆਦਾ ਇਨਵੈਸਟਮੈਂਟ ਉੱਥੇ ਹੋਈ ਆ ਪਿਛਲੇ ਕੁਝ ਸਾਲਾਂ ਦੇ ਵਿੱਚ। ਉਹ ਇਨਵੈਸਟਰ ਈਵਨ ਕਿ ਡੈਮ ਉੱਥੇ ਬਣਾਏ ਆ ਜਿਹੜੇ ਭਾਰਤੀ ਕੰਪਨੀਆਂ ਨੇ, ਉਹਨਾਂ ਦੀ ਸੁਰੱਖਿਆ ਦਾ ਕੀ ਜੁੰਮਾ ਆ? ਅਮਰੀਕਾ ਵਾਲੇ ਤਾਂ ਜਿੱਦਾਂ ਕਹਿ ਲਓ ਵੀ ਅਜਾਈ ਛੱਡ ਕੇ ਨੱਠ ਗਏ ਆ। ਹੁਣ ਉਸ ਤੋਂ ਬਾਅਦ ਕੀ ਹੁੰਦਾ ਆ, ਇਹ ਹੁਣ ਦੇਖਣ ਵਾਲੀ ਗੱਲ ਆ ਬੜੀ। ਹੁਣ ਦੁਨੀਆ ਦੀ ਖਬਰ ਜਿਹੜੀ ਆ, ਖਾਸ ਤੌਰ ਤੇ ਪੰਜਾਬੀ ਤਾਂ ਵੈਸੇ ਆਪਣਾ ਇੰਟਰਸਟ ਲੈਂਦੇ ਨਹੀਂ, ਪਰ ਪੰਜਾਬੀਆਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਵੀ ਸਾਡੀਆਂ ਜਿਹੜੀਆਂ ਆਹ ਪ੍ਰੋਬਲਮ ਹੈ, ਗੈਂਗਵਾਰ ਵੀ ਹੈਗੀਆਂ, ਇਹਨਾਂ ਦਾ ਕਿਤੇ ਨਾ ਕਿਤੇ ਜਾ ਕੇ ਕਨੈਕਸ਼ਨ ਸਾਡੇ ਵਰਲਡ ਦੇ ਉੱਤੇ ਪ੍ਰਭਾਵਿਤ ਕਰਦਾ। ਸਾਡੀ ਜਿਹੜੀ ਇਕਨੋਮੀ ਆ ਜਦੋਂ ਡਿੱਗਦੀ ਹੈ, ਇਕਨੋਮੀ ਕਿਉਂ ਡਿੱਗ ਗਈ ਆ, ਸਾਡੇ ਜਿਹੜੇ ਸਰੋਤ ਆ ਐਜੂਕੇਸ਼ਨ ਦੇ ਜਾਂ ਸਾਡੀਆਂ ਜਿਹੜੀ ਇੰਪਲੋਇਮੈਂਟ ਦੀ, ਉਹ ਕਿਤੇ ਨਾ ਕਿਤੇ ਇਹਨਾਂ ਤਰੀਕਿਆਂ ਦੇ ਉੱਤੇ ਹੁੰਦਾ ਆ। ਤੇ ਇਸ ਕਰਕੇ ਅੱਜ ਜਿਹੜੀ ਇਹ ਖਬਰ ਆ ਕਾਫੀ ਪ੍ਰਭਾਵਸ਼ਾਲੀ ਆ ਵੀ ਅਮਰੀਕਾ ਜੇ ਇਸ ਤਰੀਕੇ ਦੇ ਨਾਲ ਹੱਥ ਖਿੱਚ ਕੇ ਚਲੇ ਗਿਆ ਤੇ ਕਾਫੀ ਹੋ ਸਕਦਾ ਵੀ ਡੇਂਜਰ ਬਣ ਜਾਵੇ ਦੁਨੀਆ ਤੇ। ਬਿਲਕੁਲ ਦਲਜੀਤ ਜੀ, ਜਦੋਂ ਵੀ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ 'ਚ ਕਿਤੇ ਤੁਣਕਾ ਵੱਜਦਾ ਨਾ, ਤੇ ਉਹਦਾ ਪ੍ਰਭਾਵ ਜਿਹੜਾ ਉਹ ਪੂਰੀ ਦੁਨੀਆ ਤੇ ਪੈਂਦਾ ਹੁੰਦਾ। ਤੇ ਜਦੋਂ ਐਡਾ ਵੱਡਾ ਜਿਹੜੀ
ਹਲਚਲ ਹੋਈ ਹੋਵੇ, ਕਿਉਂਕਿ ਅਮਰੀਕਾ ਪਿਛਲੇ ਕਈ ਸਾਲਾਂ ਤੋਂ ਉੱਥੇ ਡੇਰਾ ਲਾ ਕੇ ਬੈਠਾ ਸੀ। ਉਹ ਜਿਸ ਤਰੀਕੇ ਨਾਲ ਰਾਤੋਂ ਰਾਤ ਉਹਨੇ ਐਲਾਨ ਕਰਕੇ ਆਪਣਾ ਖਾਲੀ ਕਰਤਾ, ਇਹਦੇ ਪ੍ਰਭਾਵ ਪੂਰੀ ਦੁਨੀਆ ਤੇ ਪੈਣ ਵਾਲੇ ਆ। ਤੇ ਬਰਾੜ ਸਾਹਿਬ, ਮੈਂ ਇਸ ਤੋਂ ਬਾਅਦ ਇਹਦੀ ਚਰਚਾ ਤੁਹਾਡੇ ਨਾਲ ਕਰਨੀ ਚਾਹੁੰਦਾ ਸੀ, ਪਰ ਪ੍ਰੋਗਰਾਮ ਦਾ ਸਮਾਂ ਉਹ ਜਿਹੜਾ ਤਕਰੀਬਨ ਖਤਮ ਹੋਣ ਵਾਲਾ, ਮੈਂ ਸਿਰਫ ਇੱਕ ਮਿੰਟ ਤੁਹਾਡਾ ਲੈ ਲੈਣਾ, ਫਿਰ ਵੀ ਪ੍ਰੋਗਰਾਮ ਖਤਮ ਹੋਣ ਲੱਗਾ। ਸੰਖੇਪ ਚ ਕਹਿਣਾ, ਤੁਸੀਂ ਇਸੇ ਬਾਰੇ ਜ਼ਰੂਰ ਗੱਲ ਕਰੋ ਜੀ। ਦਲਜੀਤ ਜੀ ਨੇ ਬੜੇ ਵਧੀਆ ਤਰੀਕੇ ਨਾਲ ਅੰਕੜੇ ਇਹਦੇ ਦੱਸੇ ਆ। ਸਿੱਧੂ ਸਾਹਿਬ ਐਜ਼ ਏ ਪੰਜਾਬੀ ਹੋਣ ਦੇ ਨਾਤੇ, ਇੱਕ ਸਿੱਖ ਹੋਣ ਦੇ ਨਾਤੇ, ਇਹ ਸਾਡਾ ਸਦਾ ਹੀ ਮਾਣ ਰਹੂਗਾ ਕਿ ਜਿਵੇਂ ਦਲਜੀਤ ਜੀ ਨੇ ਕਿਹਾ, ਹਰੀ ਸਿੰਘ ਨਲੂਆ, ਜਿਸ ਚੀਜ਼ ਨੂੰ, ਜਿਸ ਸ਼ਹਿਰ ਨੂੰ, ਜਿਸ ਧਰਤੀ ਨੂੰ ਹਰੀ ਸਿੰਘ ਨਲੂਏ ਨੇ ਆਪਦੇ ਜਿਵੇਂ ਕਹਿ ਲਓ ਵੀ ਸਕੰਜੇ 'ਚ ਰੱਖਿਆ, ਉਹਨੂੰ ਅਮਰੀਕਾ ਨਹੀਂ ਸਕੰਜੇ 'ਚ ਰੱਖ ਸਕਿਆ। ਇਹ ਸਾਡੇ ਪੰਜਾਬ ਲਈ ਤੇ ਐਜ਼ ਏ ਸਿੱਖ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਜੀ ਬਿਲਕੁਲ। ਤੇ ਬਰਾੜ ਸਾਹਿਬ, ਇਹਦੇ ਨਾਲ ਨਾਲ ਮੈਂ ਚਾਹੁੰਦਾ, ਪ੍ਰੋਗਰਾਮ ਦਾ ਸਮਾਂ ਮੁਕੰਮਲ ਹੋ ਚੁੱਕਾ, ਪਰ ਅੱਜ ਇੱਕ ਫਿਲਮੀ ਜਗਤ ਦਾ ਇੱਕ ਬਹੁਤ ਨਾਮਵਰ ਸਿਤਾਰਾ ਦਲਜੀਤ ਜੀ, ਦਲੀਪ ਕੁਮਾਰ ਹੋਣੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਆ। ਮੈਂ ਚਾਹੁੰਦਾ ਕਿ ਉਹਦੇ ਬਾਰੇ ਦੋ ਬੋਲ ਜ਼ਰੂਰ ਕਹੋ ਤੁਸੀਂ, ਜਾਣ ਤੋਂ ਪਹਿਲਾਂ, ਫਿਰ ਆਪਾਂ ਵਧਾਈ ਜੀ ਲੈਂਦੇ। ਦਲੀਪ ਕੁਮਾਰ, ਜੇ ਆਪਾਂ ਦੇਖੀਏ, ਭਾਰਤ ਤੇ ਪਾਕਿਸਤਾਨ ਦਾ ਸਾਂਝਾ ਆਪਾਂ ਕਹਿ ਲਈਏ ਹੀਰੋ ਸੀ ਜੀ ਸਾਡਾ, ਕਿਉਂਕਿ ਉਸ ਵੇਲੇ ਅਨਡਿਵਾਈਡਰ ਸੀਗਾ ਤੇ ਡਿਵੀਜ਼ਨ ਅਜੇ ਹੋਈ ਨਹੀਂ ਸੀ ਭਾਰਤ ਪਾਕਿਸਤਾਨ ਦੀ, ਤੇ ਬੜਾ ਵਧੀਆ ਸਿਤਾਰਾ ਸੀ। ਤੇ ਜਿੰਨੇ ਲੋਕ ਸਾਨੂੰ ਇੱਥੇ ਪਿਆਰ ਜਿਹੜੇ ਸਾਡੇ ਲੋਕ ਕਰਦੇ, ਉਹਨੇ ਪਾਕਿਸਤਾਨ ਦੇ ਵਿੱਚ ਵੀ ਕਰਦੇ ਆ, ਕਿਉਂਕਿ ਪਿਸ਼ਾਵਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਤੇ ਬਹੁਤ ਵਧੀਆ ਫਿਲਮਾਂ ਜਿਹੜੀਆਂ ਦਿੱਤੀਆਂ। ਵੈਸੇ ਤਾਂ ਚਲੋ ਟਾਈਮ ਥੋੜਾ, ਪਰ ਮੈਂ ਦੱਸ ਦਵਾਂ ਕਿ ਮੁਗਜ਼ੇ ਆਜ਼ਮ ਹੁਣ ਤੱਕ ਦੀ ਮੇਰੇ ਹਿਸਾਬ ਦੇ ਨਾਲ ਵੀ ਇਦਾਂ ਦੀ ਫਿਲਮ ਬਣਨੀ ਐਵਰਗ੍ਰੀਨ। ਤੇ ਖਾਸ ਤੌਰ ਤੇ ਮੈਂ ਆਪਣੇ ਸਾਰੇ ਜਿਹੜੇ ਦਰਸ਼ਕ ਸਾਨੂੰ ਦੇਖਦੇ ਆ, ਜੇ ਉਹ ਦੇਖਣੀ ਆ ਫਿਲਮ, ਬਹੁਤ ਧਿਆਨ ਦੇ ਨਾਲ ਫਿਲਮ ਦੇਖਿਓ, ਬਹੁਤ ਵਧੀਆ। ਮੈਨੂੰ ਨਹੀਂ ਲੱਗਦਾ ਵੀ ਇਦਾਂ ਦੀ ਫਿਲਮ ਕੋਈ ਜਿਹੜੀ ਉਹ ਬਾਲੀਵੁੱਡ ਬਣਾ ਪਾ। ਬਿਲਕੁਲ ਬਰਾੜ ਸਾਹਿਬ, ਮੈਂ ਚਾਹੂੰਗਾ ਦੋ ਗੱਲਾਂ, ਤੁਸੀਂ ਵੀ ਦੋ ਲਾਈਨਾਂ ਉਹਨਾਂ ਬਾਰੇ ਜ਼ਰੂਰ ਕਹੋ, ਕਿਉਂਕਿ ਇਦਾਂ ਦੇ ਜਿਹੜੇ ਸਿਤਾਰੇ ਆ ਉਹ ਨਿਤ ਕਹਿੰਦੇ ਨਹੀਂ ਜੰਮਦੇ ਹੁੰਦੇ। ਉਹਨਾਂ ਬਾਰੇ ਦੋ ਲਾਈਨਾਂ ਜ਼ਰੂਰ ਕਹੋ ਤੁਸੀਂ। ਦਲੀਪ ਕੁਮਾਰ ਦਾ ਜਿਹੜਾ ਅਸਲ ਨਾਂ ਸੀਗਾ ਉਹ ਯੂਨਸ ਖਾਨ ਸੀ ਜੀ। ਤੇ ਤੁਸੀਂ ਇਹ ਦੇਖੋ ਵੀ ਉਦੋਂ ਵੀ ਕਿੰਨਾ ਇਹ ਚੱਕਰ ਪਿਆ ਹੋਣਾ ਕਿ ਉਹਨਾਂ ਨੂੰ ਨਾਂ ਦਲੀਪ ਕੁਮਾਰ ਰੱਖਣਾ ਪਿਆ ਜੀ। ਉਹ ਬਹੁਤ ਮਕਬੂਲ ਸੀਗੇ, ਜਿਵੇਂ ਦਲਜੀਤ ਜੀ ਨੇ ਕਿਹਾ ਸਿੱਧੂ ਸਾਹਿਬ, ਕਿ ਜਿੰਨੇ ਉਹਨੂੰ ਭਾਰਤ 'ਚ ਲੋਕ ਪਸੰਦ ਕਰਦੇ ਸੀ, ਉਨੀ ਪਾਕਿਸਤਾਨ ਦੇ ਵਿੱਚ ਕਰਦੇ ਸੀ, ਪੂਰੀ ਦੁਨੀਆ 'ਚ ਕਰਦੇ ਸੀ। ਬਹੁਤ ਨਰਮ ਸੀਗੇ, ਔਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਵੀ, ਉਹਨਾਂ ਨੇ ਹੁਣ ਤੱਕ ਕੋਈ ਐਸੇ ਵਿਵਾਦ 'ਚ ਰਹੇ ਹੋਣੇ ਆ। ਬਾਕੀ ਉਹਨਾਂ ਨੂੰ ਸਾਇਰਾ ਬਾਨੋ ਜੀ, ਜਿਹੜੀ ਉਹਨਾਂ ਦੀ ਧਰਮ ਪਤਨੀ ਆ, ਉਹਨੇ ਬਹੁਤ ਇੱਜ਼ਤ ਨਾਲ, ਬਹੁਤ ਪਿਆਰ ਨਾਲ ਉਹਨਾਂ ਨੂੰ ਸੰਭਾਲਿਆ। ਤੇ ਜਿਹਦੀ ਮੈਂ ਸਿਜਦਾ ਕਰਦਾ ਉਹਦੀ ਵਾਈਫ ਨੂੰ ਵੀ, ਜਿਨ੍ਹਾਂ ਨੇ ਉਹਨੂੰ ਬੱਚਿਆਂ ਵਾਂਗੂ ਸੰਭਾਲਿਆ ਕੀਤਾ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ, ਅਸੀਂ ਇਹੀ ਕਹਿ ਸਕਦੇ ਹਾਂ ਜੀ। ਬਿਲਕੁਲ। ਦਲੀਪ ਕੁਮਾਰ ਹੁਣੀ ਆਪਣੇ ਫਿਲਮੀ ਸਫ਼ਰ ਦੇ ਵਿੱਚ ਜਿੰਨਾ ਵੀ ਚਿਰ ਉਹਨਾਂ ਨੇ ਫਿਲਮੀ ਜਗਤ ਦੇ ਵਿੱਚ ਕੱਟਿਆ, ਉਹ ਇੱਕ ਨਾਮਵਰ, ਇੱਕ ਕਾਬਲੀਅਤ ਭਰਾ ਆਪਣਾ ਕੰਮ ਕਰਕੇ ਗਏ ਆ, ਤੇ ਹਮੇਸ਼ਾ ਲਈ ਆਪਣੀ ਇਸ ਦੁਨੀਆ ਤੇ ਆਪਣਾ ਨਾਮ ਇੱਕ ਸਿਤਾਰਾ ਬਣ ਕੇ ਉਹ ਹਮੇਸ਼ਾ ਚਮਕਦੇ ਰਹਿਣਗੇ। ਤੇ ਇੰਡੋਜ਼ ਟੀਵੀ ਦੇ ਪੂਰੇ ਅਦਾਰੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਆ। ਇਹਦੇ ਨਾਲ ਦਲਜੀਤ ਜੀ ਤੇ ਬਰਾੜ ਸਾਹਿਬ, ਪ੍ਰੋਗਰਾਮ ਦਾ ਸਮਾਂ ਮੁਕੰਮਲ ਆ ਜੀ। ਆਪਾਂ ਫਿਰ ਅਗਲੇ ਹਫਤੇ ਵਿਚਾਰ ਚਰਚਾ 'ਚ ਇਸੇ ਤਰ੍ਹਾਂ ਜੁੜਾਂਗੇ। ਬਹੁਤ ਬਹੁਤ ਮਿਹਰਬਾਨੀ। ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਕਰਦੇ ਹਾਂ ਸਾਡੀ ਜਿਹੜੀ ਇਹ ਨਵੀਂ ਕੋਸ਼ਿਸ਼ ਹੈ, ਅਸੀਂ ਤਿੰਨ ਜਣੇ ਮਿਲ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ, ਆਪੋ ਆਪਣੀ ਸੋਚ ਦੇ ਮੁਤਾਬਕ ਟੀਕਾ ਟਿੱਪਣੀ ਕਰਦੇ ਹਾਂ, ਆਪੋ ਆਪਣਾ ਨਜ਼ਰੀਆ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਸਾਡੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆ ਰਹੀ ਹੋਊਗੀ। ਜੇ ਸਾਡੀ ਗੱਲਬਾਤ ਚੰਗੀ ਲੱਗਦੀ ਤਾਂ ਇਸ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਇਆ ਕਰੋ, ਆਪਣੀਆਂ ਟਿੱਪਣੀਆਂ ਕਰਕੇ ਆਪਣੇ ਸਵਾਲ, ਜੇ ਕੋਈ ਤੁਹਾਡੇ ਦਿਲ ਦੀ ਗੱਲ ਆ, ਉਹ ਜ਼ਰੂਰ ਰੱਖਿਆ ਕਰੋ ਇਸ ਪ੍ਰੋਗਰਾਮ ਦੇ ਵਿੱਚ। ਇਹ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਸ਼ਾਮਾਂ ਨੂੰ 7 ਵਜੇ ਆਪਣੇ ਫੇਸਬੁੱਕ ਪੇਜ ਤੋਂ, YouTube ਚੈਨਲ ਤੋਂ ਤੇ ਸਾਡੇ TV ਚੈਨਲ ਤੋਂ ਬਿਲਕੁਲ ਲਾਈਵ ਕਰਦੇ ਹਾਂ। ਅਗਲੇ ਹਫਤੇ ਤੱਕ ਮੈਨੂੰ, ਦੇਵ ਸਿੱਧੂ ਨੂੰ, ਬਰਾੜ ਸਾਹਿਬ ਨੂੰ ਤੇ ਦਲਜੀਤ ਸਿੰਘ ਹੁਣਾਂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।